ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਲਸ US ਕੈਨੇਡਾ ਬਾਰਡਰ ਟਾਊਨ ਬਲੇਨ ਤੋਂ, ਹਰਜੀਤ ਸਿੰਘ ਲੈਥਰੋਪ ਗੁਰਮੇਲ ਵਾਸੀ ਐਲ ਗਰੋਵ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ ਰਮਿੰਦਰ ਬਸਰਾ ਬੇਕਰਸਫੀਲਡ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ, ਸਿਕੰਦਰ ਸਿੰਘ ਗਰੇਵਾਲ ਟ੍ਰੇਸੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ 22ਵਾਂ ਦਿਨ ਹੋ ਗਿਆ ਜਦੋਂ ਤੋਂ ਜਿਹੜੀ ਗਵਰਨਮੈਂਟ ਦੀ US ਦੀ ਗਵਰਨਮੈਂਟ ਆ ਉਹ ਸ਼ਟਡਾਊਨ ਹੈਗੀ ਆ। ਸੈਨੇਟਰ ਜੈਫ ਮਾਰਕਲੇ ਜੋ ਓਰੀਗਨ ਤੋਂ ਡੈਮੋਕ੍ਰੇਟ ਹੈਗੇ ਆ, ਉਹਨਾਂ ਨੇ ਇੱਕ ਹੁਣ ਸੈਨੇਟ ਦੇ ਵਿੱਚ ਕਹਿੰਦੇ ਮੈਰਾਥਨ ਸਪੀਚ ਸ਼ੁਰੂ ਕੀਤੀ ਆ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀਆਂ ਜਿਹੜੀਆਂ ਪਾਲਿਸੀਜ਼ ਆ ਉਹ ਗਲਤ ਹੈਗੀਆਂ। ਉਹਨਾਂ ਨੇ ਪ੍ਰੋਟੈਸਟ ਕੀਤਾ ਆ। ਮਾਰਕਲੇ 68 ਸਾਲਾਂ ਦੇ ਆ। 6:21 ਤੇ ਮੰਗਲਵਾਰ ਰਾਤ ਨੂੰ ਉਹਨਾਂ ਨੇ ਆਪਣੀ ਜਿਹੜੀ ਸਪੀਚ ਆ ਉਹ ਸ਼ੁਰੂ ਕੀਤੀ ਹੈਗੀ ਆ। ਤੁਹਾਨੂੰ ਪਤਾ ਹੀ ਆ ਵੀ ਕਈ ਵਾਰੀ ਸਪੀਚ 40 ਘੰਟੇ ਤੱਕ ਵੀ ਚੱਲ ਜਾਂਦੀ ਆ, ਪਿਛਲੇ ਸਮਿਆਂ ਦੇ ਵਿੱਚ ਆਪਾਂ ਦੇਖਿਆ ਹੈਗਾ। ਸੋ ਕਹਿੰਦੇ ਵੀ ਇੱਕ ਤਰ੍ਹਾਂ ਦੇ ਨਾਲ ਟਰੰਪ ਐਡਮਿਨਿਸਟ੍ਰੇਸ਼ਨ ਜਿਹੜਾ ਹੈ ਵੈਪਨਾਈਜ਼ ਕਰ ਰਿਹਾ ਹੈਗਾ ਜਸਟਿਸ ਡਿਪਾਰਟਮੈਂਟ ਨੂੰ, ਤੇ ਨੈਸ਼ਨਲ ਗਾਰਡ ਜਿਹੜੇ ਆ ਅਮਰੀਕਨ ਸ਼ਹਿਰਾਂ ਦੇ ਵਿੱਚ ਭੇਜ ਰਿਹਾ, ਜਿਵੇਂ ਕਿ ਪੋਰਟਲੈਂਡ ਓਰੀਗਨ ਦੇ ਵੀ। ਤੇ ਮੈਂ ਇਸ ਸੈਨੇਟ ਦੀ ਫਲੋਰ ਤੇ ਤੁਹਾਨੂੰ ਜਿਹੜਾ ਆ ਰਿੰਗ ਦਾ ਅਲਾਰਮ ਬੈਲਸ ਕਰਕੇ ਆਇਆ। ਕਹਿੰਦਾ ਵੀ ਮੈਂ ਤੁਹਾਨੂੰ ਦੱਸਣ ਆਇਆ ਵੀ ਇਹ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਵੀ ਸਾਡਾ ਮੁਲਕ ਕਿੱਧਰ ਨੂੰ ਜਾ ਰਿਹਾ ਹੈਗਾ। ਕਹਿੰਦੇ ਵੀ ਅਸੀਂ ਬਹੁਤ ਉਸ ਖਤਰਨਾਕ ਮੋੜ ਦੇ ਵਿੱਚ ਆ ਆਪਣੇ ਇਤਿਹਾਸ ਦੇ ਵਿੱਚ ਸਿੰਸ ਸਿਵਲ ਵਾਰ। ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਜੋ ਆ ਉਹ ਕੌਨਸਟੀਟਿਊਸ਼ਨ ਨੂੰ ਸ਼ਰੈਡ ਕਰ ਰਿਹਾ, ਕੌਨਸਟੀਟਿਊਸ਼ਨ ਨੂੰ ਉਹ ਇੱਕ ਤਰ੍ਹਾਂ ਦੇ ਨਾਲ ਕੱਟ ਕਰ ਰਹੇ ਹੈਗੇ ਆ। ਨਿਊ ਜਰਸੀ ਦੇ ਸੈਨੇਟਰ ਐਂਡੀ ਕੇਮ ਤੇ ਕੋਰੀ ਬੁਕਰ ਤੇ ਨਾਲ ਦੀ ਨਾਲ ਇਲੀਨੋਇਸ ਦੇ ਸੈਨੇਟਰ ਡਿਕ ਡਰਬਨ, ਵਾਸ਼ਿੰਗਟਨ ਦੇ ਸੈਨੇਟਰ ਮਰੀਆ ਕੈਂਟਵੈਲ, ਮਿਨੇਸੋਟਾ ਤੋਂ ਸੈਨੇਟਰ ਟੀਨਾ ਸਮਿਥ, ਮੈਸਾਚੂਸੇਟਸ ਤੋਂ ਸੈਨੇਟਰ ਐਡ ਮਾਰਕੇ ਤੇ ਕਨੈਟੀਕਟ ਤੋਂ ਸੈਨੇਟਰ ਕ੍ਰਿਸ ਮਰਫੀ, ਉਹਨਾਂ ਨੇ ਵੀ ਜਿਹੜੇ ਮਾਰਕਲੇ ਦੇ ਜਿਹੜੇ ਕੁਐਸਚਨ ਸੀਗੇ ਉਹਨਾਂ ਦਾ ਜਿਹੜਾ ਆਨਸਰ ਦੇਣ ਦੀ ਕੋਸ਼ਿਸ਼ ਕੀਤੀ ਜਾਂ ਆਨਸਰ ਪੁੱਛਣ ਦੀ ਗੱਲ ਕੀਤੀ ਹੈਗੀ ਆ। ਪੋਰਟਲੈਂਡ ਦੇ ਵਿੱਚ ਮਾਰਕਲੇ ਜਿਹੜਾ ਏਰੀਆ ਰਿਪਰੈਜ਼ੈਂਟ ਕਰਦਾ ਆ, ਇਹ ਕਾਫੀ ਵੱਡਾ ਟਾਰਗੇਟ ਹੈ ਇਸ ਟਾਈਮ ਪ੍ਰੈਜ਼ੀਡੈਂਟ ਟਰੰਪ ਹੋਣਾ ਦਾ, ਕਿਉਂਕਿ ਨੈਸ਼ਨਲ ਗਾਰਡ ਵੀ ਉੱਥੇ ਭੇਜੇ ਹੋਏ ਹੈਗੇ ਆ ਤੇ ਆਈਸ ਵਾਲੇ ਵੀ ਆਲਰੇਡੀ ਪਹੁੰਚੇ ਹੋਏ ਹੈਗੇ ਆ। ਤੇ ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਸਾਨੂੰ ਯਕੀਨ ਦਿਵਾਉਣਾ ਚਾਹੁੰਦੇ ਆ ਵੀ ਇਹ ਜਿਹੜੀ ਮੇਰੀ ਹੋਮ ਸਟੇਟ ਦੇ ਵਿੱਚ ਵੀ ਇੱਥੇ ਬਹੁਤ ਰਾਇਟਸ ਹੋ ਰਹੇ ਆ, ਕੇਓਸ ਹੈਗਾ ਆ, ਪਰ ਉੱਥੇ ਕਹਿੰਦੇ ਵੀ ਕੁਝ ਵੀ ਨਹੀਂ ਹੈਗਾ। ਇਹ ਸਾਰਾ ਜਿਹੜਾ ਝੂਠ ਦਾ ਪਲੰਦਾ ਜਿਹੜਾ ਲੋਕਾਂ ਨੂੰ ਸ਼ੋਅ ਕੀਤਾ ਜਾ ਰਿਹਾ ਹੈਗਾ। ਕਹਿੰਦੇ ਵੀ ਪੋਰਟਲੈਂਡਰਸ ਜਿਹੜੇ ਆ ਦੇ ਆਰ ਨਾਟ ਟੇਕਿੰਗ ਦਾ ਵੇਟ। ਇਨਸਟੈਡ ਉਹਨਾਂ ਨੇ ਕਿਹਾ ਵੀ ਅਸੀਂ ਜਿਹੜੀ ਆ ਡੈਮੋਨਸਟ੍ਰੇਟ ਕਰਾਂਗੇ ਖੁਸ਼ੀ ਦੇ ਨਾਲ ਕਿ ਕੀ ਜੋ ਸਾਡੇ ਉੱਤੇ ਵਾਪਰ ਰਿਹਾ ਆ ਉਹ ਲੋਕਾਂ ਨੂੰ ਦੱਸਿਆ ਜਾਵੇ। ਸੋ ਇਹ ਜਿਹੜੇ ਮਾਰਕਲੇ ਆ ਉਹਨਾਂ ਨੇ ਇਹ ਜਿਹੜੀ ਸਪੀਚ ਆ ਉਹਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਦਾ ਸੈਨੇਟ ਫਲੋਰ ਦੇ ਉੱਤੇ ਜਿਹੜਾ ਆ ਕਾਫੀ ਵਿਰੋਧ ਕੀਤਾ ਹੈਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਇਜ਼ਰਾਈਲ ਹਮਾਸ ਟਰੂਸ ਨੂੰ ਲੀਹ ਦੇ ਉੱਤੇ ਰੱਖਣ ਦੇ ਲਈ ਅਮਰੀਕਾ ਦੇ ਵੱਲੋਂ, ਆਪਾਂ ਜਿੱਦਾਂ ਕੱਲ ਵੀ ਦੱਸਿਆ ਸੀਗਾ ਵੀ JD ਵੈਂਸ ਹੁਣੀ ਵਾਈਸ ਪ੍ਰੈਜ਼ੀਡੈਂਟ ਜਿਹੜੇ ਉੱਥੇ ਪਹੁੰਚੇ ਆ, ਉਹਨੂੰ ਬੇਬੀ ਸਿਟਰ ਨਹੀਂ ਬੀਬੀ ਸਿਟਰ ਜਿਹੜਾ ਹੁਣ ਆਖਿਆ ਜਾ ਰਿਹਾ, ਕਿਉਂਕਿ ਇਸ ਟਾਈਮ ਜਿਹੜੇ ਇਜ਼ਰਾਈਲ ਵਾਲੇ ਆ ਉਹ ਟਰੂਸ ਹੋਣ ਦੇ ਬਾਵਜੂਦ ਵੀ ਜਿਹੜੇ ਹਮਲੇ ਆ, ਵਾਇਲੈਂਸ ਆ ਉਹ ਕਰ ਰਹੇ ਆ। ਇਹ ਦੋਸ਼ ਲਾ ਕੇ ਵੀ ਹਮਾਸ ਵਾਲੇ ਜਿਹੜੇ ਹਥਿਆਰ ਆ ਉਹ ਨਹੀਂ ਛੱਡ ਰਹੇ ਤੇ ਉਹਨਾਂ ਨੇ ਆਹ ਕਰਤਾ ਉਹ ਕਰਤਾ, ਇੱਦਾਂ ਦੀ ਜਿਹੜੀ ਚੀਜ਼ ਕਹਿ ਕੇ ਆ। ਸੋ ਬੀਬੀ ਸਿਟਰ ਇਸ ਲਈ ਕਿਹਾ ਜਾ ਰਿਹਾ ਕਿਉਂਕਿ ਨਿਤਨਿਆਹੂ ਦਾ ਛੋਟਾ ਨਾਂ ਜਿਹੜਾ ਆ ਉਹ ਬੀਬੀ ਕਰਕੇ ਵੀ ਜਿਹੜਾ ਉਸ ਨੂੰ ਜਾਣਿਆ ਜਾਂਦਾ ਆ, ਤੇ ਬੇਸਿਕਲੀ ਉਸ ਨੂੰ ਠੰਡਿਆਂ ਰੱਖਣ ਦੇ ਲਈ ਜਾਂ ਟਰੰਪ ਹੋਣਾ ਦੀ ਇਹ ਜਿਹੜੀ ਸ਼ਾਂਤੀ ਉਹਨਾਂ ਨੇ ਜਿਹੜੀ ਉੱਥੇ ਜਿਹੜਾ ਕਹਿ ਰਹੇ ਵੀ ਮੈਂ ਲੈ ਕੇ ਆਂਦੀ ਆ ਮਿਡਲ ਈਸਟ ਦੇ ਵਿੱਚ, ਇਹਨਾਂ 'ਚ ਟਰੂਸ ਕਰਾ ਕੇ ਵੀ ਉਹ ਬਰਕਰਾਰ ਜਿਹੜੀ ਉਹ ਰਹਿ ਸਕੇ। ਬੀਤੇ ਸਮੇਂ ਦੇ ਵਿੱਚ ਨਿਤਨਿਆਹੂ ਪ੍ਰਾਈਵੇਟਲੀ ਬੋਲਦਾ ਹੋਇਆ ਜਿਹੜਾ ਉਹ ਪਾਇਆ ਗਿਆ ਸੀ। ਕਾਫੀ ਜਿਹੜੇ ਖਾਸ ਕਰਕੇ ਮਾਗਾ ਵਾਲਿਆਂ ਨੇ, ਟੱਕਰ ਕਾਲਸਨ ਤੇ ਹੋਰ ਜਿਹੜੀਆਂ ਇੱਦਾਂ ਦੀਆਂ ਆਵਾਜ਼ਾਂ ਆ ਉਹਨਾਂ ਨੇ ਆਵਾਜ਼ ਚੱਕੀ ਸੀ ਵੀ ਇਹ ਸ਼ਰੇਆਮ ਕਹਿ ਰਿਹਾ ਵੀ ਸਾਡੇ ਕੰਟਰੋਲ 'ਚ ਆ ਪੂਰਾ ਅਮਰੀਕਾ ਦੇ ਸਿਆਸਤਦਾਨ ਪੂਰੇ ਕੰਟਰੋਲ 'ਚ ਆ, ਵੀ ਇਹ ਜਿਹੜੀ ਕੀ ਜਿਹੜਾ ਉਹ ਚੱਕਰ ਹੈਗਾ ਹੈ। ਇਜ਼ਰਾਈਲੀ ਮੀਡੀਆ ਇਸ ਅਮਰੀਕਨ ਕੰਟੀਨੈਂਟ ਨੂੰ ਜਿਹੜੇ ਹੁਣ ਪਹੁੰਚੇ ਆ, ਟਰੰਪ ਹੋਣਾ ਦਾ ਜਵਾਈ ਕੁਸ਼ਨਰ ਵਿਟਕੌਫ ਜਿਹੜੇ ਉੱਥੇ ਦੇ ਸਪੈਸ਼ਲ ਐਨਵਾਏ ਆ, ਤੇ ਜਿਹੜੇ JD ਵੈਂਸ ਆ ਵਾਈਸ ਪ੍ਰੈਜ਼ੀਡੈਂਟ, ਬੀਬੀ ਸਿਟਰਸ ਜਿਹੜੇ ਆ ਉਸ ਨੂੰ ਆਖਿਆ ਜਿਹੜਾ ਉਹ
ਜਾ ਰਿਹਾ ਹੈਗਾ ਆ। ਸੋ ਨੇਤਨਿਆਹੂ ਨੇ ਜਿਹੜੀ ਮੀਟਿੰਗ ਹੋਈ ਹੈ JD ਵੈਂਸ ਦੇ ਨਾਲ, ਤਾਂ ਉਹਨਾਂ ਨੇ ਇਸ ਮੀਟਿੰਗ ਦੇ ਬਾਰੇ ਜਿਹੜਾ ਇਹ ਕਿਹਾ ਵੀ ਕਹਿੰਦੇ ਵੀ ਇੱਕ ਮੌਕਾ ਸੀਗਾ ਵੀ ਸਾਂਝੇ ਤੌਰ ਦੇ ਉੱਤੇ ਫੈਸਲੇ ਜਿਹੜੇ ਉਹ ਲੈਣ ਦਾ, ਤੇ ਜਿਹੜੀ ਸਾਡੀ ਬਹੁਤ ਹੀ ਮਜ਼ਬੂਤ ਤੇ ਟਾਈਟ ਨਿਟ ਤੇ ਟਰਸਟਡ ਭਰੋਸੇਯੋਗਤਾ ਵਾਲੀ ਜਿਹੜੀ ਪਾਰਟਨਰਸ਼ਿਪ ਅਮਰੀਕਾ ਦੇ ਨਾਲ ਚੱਲ ਰਹੀ ਆ, ਉਸ ਨੂੰ ਜਿਹੜਾ ਉਹ ਲੈ ਕੇ ਅਮਰੀਕਨਸ ਕਹਿੰਦੇ ਵੀ ਇਜ਼ਰਾਈਲੀਆਂ ਦੇ ਨਾਲ ਕਾਫੀ ਲੰਮੀ ਚੌੜੀ ਜਿਹੜੀ ਉਹ ਗੱਲਬਾਤ ਇਸ ਟਾਈਮ ਕਰ ਰਹੇ ਆ, ਪਰ US ਦੇ ਜਿਹੜੇ ਅਧਿਕਾਰੀ ਆ ਹਮਾਸ ਵਾਲਿਆਂ ਦੇ ਨਾਲ ਨਹੀਂ ਮਿਲਣਗੇ। US ਕਲਾਸੀਫਾਈ ਕਰਦਾ ਹੈ ਹਮਾਸ ਨੂੰ ਟੈਰਰਿਸਟ ਗਰੁੱਪ ਦੇ ਤੌਰ ਦੇ ਉੱਤੇ, ਤੇ ਇਸ ਲਈ ਉਹਨਾਂ ਦੇ ਨਾਲ ਸਿੱਧਾ ਕੰਟੈਕਟ ਨਹੀਂ ਕਰਦਾ। ਇਸੇ ਲਈ ਜਿਹੜੇ ਵਿਚੋਲਗਰੀ ਦੇ ਲਈ ਮਿਸਰ, ਕਤਰ ਤੇ ਹੋਰ ਜਿਹੜੇ ਅਰਬ ਮੁਲਕਾਂ ਨੇ ਜਿਹੜੀ ਵਿਚੋਲਗਰੀ ਦੀ ਜਿਹੜੀ ਭੂਮਿਕਾ ਆ ਇਸ ਦੇ ਵਿੱਚ ਨਿਭਾਈ ਸੀ। 10 ਅਕਤੂਬਰ ਨੂੰ ਸੀਜ਼ਫਾਇਰ ਜਿਹੜੀ ਉਹ ਸ਼ੁਰੂ ਹੋਈ ਸੀ। ਅੱਜ 22 ਅਕਤੂਬਰ ਦਾ ਦਿਨ ਜਿਹੜਾ ਉਹ ਆ ਚੁੱਕਾ ਆ। ਹੁਣ ਕਹਿੰਦੇ ਵੀ ਫੇਜ਼ 2 ਜਿਹੜੀ ਟਰੂਸ ਦੀ ਡੀਲ ਆ ਉਹ ਥੋੜੀ ਹੁਣ ਸਮੱਸਿਆਵਾਂ ਜਿਹੜੀਆਂ ਉਹ ਲੈ ਕੇ ਆ ਰਹੀ ਆ। ਗਾਜ਼ਾ ਦੇ ਵਿੱਚ ਅਜੇ ਤੱਕ ਕੋਈ ਸਰਕਾਰ ਨਹੀਂ ਹੈਗੀ, ਇਹ ਕਲੀਅਰ ਨਹੀਂ ਆ ਵੀ ਉਹਨਾਂ ਨੂੰ ਕੋਈ ਸਰਕਾਰ ਮਿਲੂਗੀ ਜਾਂ ਨਹੀਂ। ਹਮਾਸ ਦੀ ਜਿਹੜੀ ਲੀਡਰਸ਼ਿਪ ਆ ਉਹ ਤਹਿਸ-ਨਹਿਸ ਜਿਹੜੀ ਉਹ ਹੋ ਚੁੱਕੀ ਆ। ਸੀਜ਼ਫਾਇਰ ਐਗਰੀਮੈਂਟ ਦੇ ਵਿੱਚ ਜਿਹੜਾ ਆ ਉਹ ਇਹ ਕਿਹਾ ਵੀ ਗਰੁੱਪ ਆਉਂਦੀਆਂ ਸਰਕਾਰਾਂ ਜਿਹੜੀਆਂ ਗਾਜ਼ਾ 'ਚ ਹੋਣਗੀਆਂ ਉਸ ਦੇ ਵਿੱਚ ਕੋਈ ਵੀ ਹਿੱਸਾ ਜਿਹੜਾ ਉਹ ਨਹੀਂ ਹੋਊਗਾ। 15 ਨਾਨ ਪਾਰਟੀਜ਼ਨ ਟੈਕਨੋਕ੍ਰੈਟਸ ਜਿਹੜੇ ਆ ਉਹ ਇਸ ਥਾਂ ਦਾ ਬੇਸਿਕਲੀ ਉਸ ਨੂੰ ਰਨ ਜਿਹੜਾ ਉਹ ਕਰਨਗੇ, ਤੇ ਸਰਕਾਰ ਨਾ ਹੋਣ ਕਰਕੇ ਸੋ ਕਹਿੰਦੇ ਵੀ ਜਿਹੜੀਆਂ ਜ਼ਰੂਰਤਾਂ ਉੱਥੇ ਦੀਆਂ ਲੋਕਾਂ ਦੀਆਂ ਜਾਂ ਗਾਜ਼ਾ ਦੀਆਂ ਜਿਹੜੀਆਂ ਜ਼ਰੂਰਤਾਂ ਆ, ਚਾਹੇ ਫੂਡ ਆ, ਮੈਡੀਸਨ ਆ, ਸਿਕਿਉਰਿਟੀ ਆ, ਉਹ ਅਜੇ ਕਿਸੇ ਪਾਸੇ ਨਹੀਂ ਆ, ਉਹ ਹਵਾ ਦੇ ਵਿੱਚ ਹੀ ਜਿਹੜੀਆਂ ਗੱਲਾਂ ਆ ਚੱਲ ਰਹੀਆਂ ਆ। ਵੈਂਸ ਜਿਹੜੇ ਗਾਜ਼ਾ ਦੇ ਬਾਰਡਰ ਤੋਂ ਮਹਿਜ 10 ਮੀਲ ਦੂਰ ਸਦਰਨ ਇਜ਼ਰਾਈਲ ਦੇ ਵਿੱਚ ਜਿਹੜੇ ਉਹ ਉਹਨਾਂ ਨੇ ਵਿਜ਼ਿਟ ਜਿਹੜਾ ਉਹ ਕੀਤਾ, ਉੱਥੇ ਜਾ ਕੇ ਉਹਨਾਂ ਨੇ ਇਹ ਕਿਹਾ ਵੀ ਆਪਾਂ ਹੁਣ ਇਸ ਮੁਕਾਮ ਦੇ ਉੱਤੇ ਪਹੁੰਚ ਚੁੱਕੇ ਆ ਵੀ ਲੌਂਗ ਟਰਮ ਗਾਜ਼ਾ ਦੇ ਵਿੱਚ ਕੀ ਸਟਰਕਚਰ, ਸਰਕਾਰੀ ਸਟਰਕਚਰ ਜਾਂ ਗਵਰਨਮੈਂਟ ਦਾ ਵੀ ਕੌਣ ਉਸ ਨੂੰ ਚਲਾਊਗਾ, ਉਸ ਦੇ ਬਾਰੇ ਜਿਹੜੀ ਉਹ ਚਰਚਾ ਆ ਉਹ ਹੁਣ ਗੱਲ ਜਿਹੜੀ ਉਹ ਕਰਨੀ ਆ। ਤੇ ਕਹਿੰਦੇ ਵੀ ਆਪਣੇ ਆਪ ਨੂੰ ਆਪਾਂ ਨੂੰ ਪਿੱਠ ਦੇ ਥਾਪੜ ਦਾ ਜਿਹੜਾ ਉਹ ਦੇਣਾ ਚਾਹੀਦਾ ਆ ਵੀ ਇਹ ਬੜੀ ਵੱਡੀ ਗੁੱਡ ਪ੍ਰੋਬਲਮ ਆ, ਗੁੱਡ ਪ੍ਰੋਬਲਮ ਟੂ ਹੈਵ। ਤੇ ਕਹਿੰਦੇ ਵੀ ਮੈਨੂੰ ਲੱਗਦਾ ਨਹੀਂ ਵੀ ਇਸ ਦੇ ਵਿੱਚ ਕੋਈ ਪ੍ਰੋਬਲਮ ਉੱਦਾਂ ਵੈਸੇ ਜਿਹੜੀ ਆ ਉਹ ਸਾਨੂੰ ਆਊਗੀ, ਜਿੱਦਾਂ ਦੀਆਂ ਪਹਿਲਾਂ ਅਸੀਂ ਪ੍ਰੋਬਲਮਸ ਦੇ ਵਿੱਚੋਂ ਲੰਘ ਚੁੱਕੇ ਹੈਗੇ ਆ। ਸੋ ਇਜ਼ਰਾਈਲ ਦਾ ਟਰੂਪਸ ਜੋ ਅਜੇ ਵੀ ਅੱਧੇ ਤੋਂ ਜ਼ਿਆਦਾ ਗਾਜ਼ਾ ਦੇ ਉੱਤੇ ਕੰਟਰੋਲ ਦੇ ਵਿੱਚ ਹੈਗਾ ਆ, ਉਹਨਾਂ ਨੂੰ ਇਵੈਂਚੁਅਲੀ ਜਿਹੜਾ ਉਹ ਛੱਡਣਾ ਪੈਣਾ ਆ। ਪਰ ਆਪਾਂ ਇਹ ਦੇਖ ਰਹੇ ਹਾਂ ਵੀ ਜਿਹੜੀਆਂ ਟਰੂਸ ਦੀਆਂ ਬੰਦਿਸ਼ਾਂ ਆ, ਸੀਜ਼ਫਾਇਰ ਡੀਲ ਦੀਆਂ ਬੰਦਿਸ਼ਾਂ ਆ, ਉਹ ਜ਼ਿਆਦਾ ਗਾਜ਼ਾ ਦੇ ਲੋਕਾਂ ਦੇ ਉੱਤੇ ਤੇ ਹਮਾਸ ਦੇ ਉੱਤੇ ਜਿਹੜੀਆਂ ਉਹ ਜ਼ਿਆਦਾ ਸਟ੍ਰਿਕਟਲੀ ਐਨਫੋਰਸ ਕੀਤੀਆਂ ਜਾ ਰਹੀਆਂ ਆ ਰਾਦਰ ਦੈਨ ਇਜ਼ਰਾਈਲ ਦੇ ਉੱਤੇ। ਸੋ ਹੁਣ ਦੇਖਦੇ ਹਾਂ ਵੀ ਜੇ US ਟਰੂਪਸ ਉੱਥੇ ਜਾਣਗੇ ਨਹੀਂ ਜਾਣਗੇ, ਜਿਹੜੇ ਬੂਟਸ ਔਨ ਗਰਾਊਂਡ ਉਹ ਹੋਣਗੇ ਸਿਕਿਉਰਿਟੀ ਦੇ ਲਈ ਜਾਂ ਨਹੀਂ, ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ। ਟਰੰਪ ਕਹਿ ਰਹੇ ਆ ਵੀ ਅਸੀਂ ਲੀਡਿੰਗ ਰੋਲ ਨਿਭਾ ਰਹੇ ਆ, ਪਰ ਹਾਲ ਦੀ ਘੜੀ ਨੋ ਟਰੂਪਸ ਔਨ ਦਾ ਗਰਾਊਂਡ। ਜੀ, ਅਗਲੀ ਖਬਰ ਵੱਲ ਚਲੀਏ। ਅਮਰੀਕਾ, ਕੈਨੇਡਾ, ਇੰਗਲੈਂਡ, ਪੰਜਾਬ, ਇੰਡੀਆ ਦੇ ਵਿੱਚ ਸਾਰੇ ਪਾਸੇ ਜਿਹੜੀ ਆ ਬੰਦੀ ਛੋੜ ਦਿਵਸ ਤੇ ਦੀਵਾਲੀ ਜਿਹੜੀ ਮਨਾਈ ਗਈ ਹੈਗੀ ਆ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਤੇ ਜਿਹੜੇ ਕੈਨੇਡਾ ਦੇ ਓਪੋਜੀਸ਼ਨ ਦੇ ਲੀਡਰ ਪੀਅਰ ਪੋਲੀਵਰ ਆ, ਉਹਨਾਂ ਨੇ ਸਿੱਖਾਂ ਨੂੰ, ਹਿੰਦੂਆਂ ਨੂੰ, ਜੈਨ ਤੇ ਬੁੱਧਿਸਟ ਨੂੰ ਬੰਦੀ ਛੋੜ ਦਿਵਸ ਤੇ ਦੀਵਾਲੀ ਦੀਆਂ ਜਿਹੜੀਆਂ ਬਹੁਤ-ਬਹੁਤ ਵਧਾਈਆਂ ਦਿੱਤੀਆਂ ਹੈਗੀਆਂ। ਇਸੇ ਤਰ੍ਹਾਂ ਮਾਰਕ ਕਾਰਨੀ ਨੇ ਤੇ ਉਹ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਉਹਦਾ ਜਿਹੜਾ ਵਿਰੋਧ ਕੀਤਾ, ਖਾਸ ਕਰਕੇ ਜਿਹੜੇ ਹਿੰਦੂ ਜਿਹੜੇ ਲੋਕ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਇਹ ਬੰਦੀ ਛੋੜ ਦਿਵਸ ਕਿੱਥੇ ਆ ਗਿਆ, ਇਹ ਤਾਂ ਦੀਵਾਲੀ ਹੈ, ਇਹਦਾ ਕੋਈ ਲੈਣਾ ਦੇਣਾ ਨਹੀਂ ਹੈਗਾ। ਇਹ ਸਿੱਖਾਂ ਦੀ ਬਦਕਿਸਮਤੀ ਆ, ਜਿਹੜੇ ਸਿੱਖ ਜਿਹੜੇ ਆ ਬੰਦੀ ਛੋੜ ਦਿਵਸ ਨੂੰ ਦੀਵਾਲੀ ਦੇ ਨਾਲ ਜਿਹੜੇ ਰਲਾਉਂਦੇ ਰਹਿੰਦੇ ਹੈਗੇ ਆ। ਸੋ ਉਸ ਤੋਂ ਬਾਅਦ ਜਿਹੜੇ ਇਹ ਹੁਣ ਤੁਹਾਨੂੰ ਮੈਂ ਦੱਸ ਚੁੱਕਾ ਵੀ ਕੈਨੇਡਾ ਤੇ ਅਮਰੀਕਾ, ਕੈਨੇਡਾ ਤੇ UK ਦੇ ਜਿਹੜੇ ਪ੍ਰਾਈਮ ਮਿਨਿਸਟਰ ਤੇ ਓਪੋਜੀਸ਼ਨ ਲੀਡਰ, ਉਹਨਾਂ ਸਾਰਿਆਂ ਨੇ ਵਧਾਈਆਂ ਦਿੱਤੀਆਂ। ਸਾਡੇ ਆਪਣੇ ਮੁਲਕ ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ ਤੇ ਉਸ ਦੇ ਵਿੱਚ ਜਦੋਂ ਉਹਨਾਂ ਨੇ ਉੱਥੇ ਜਿਹੜੀ ਦੀਵੇ ਵੀ ਜਗਾਏ ਤੇ ਕਾਫੀ ਜਿਹੜੇ ਇੰਡੀਅਨ ਪ੍ਰੋਮੀਨੈਂਟ ਇੰਡੀਅਨ ਮੂਲ ਦੇ ਹੈਗੇ ਲੋਕ ਉਹ ਵੀ ਹਾਜ਼ਰ ਸੀਗੇ, ਜਿਨ੍ਹਾਂ 'ਚ ਨਿਕੇਸ਼ ਅਰੋੜਾ CEO ਪਾਲੋ ਆਲਟੋ ਨੈਟਵਰਕਸ ਦੇ, ਹਰਮੀਤ ਢਿੱਲੋਂ ਜੋ ਅਸਿਸਟੈਂਟ ਅਟਾਰਨੀ ਜਨਰਲ ਹੈਗੇ ਡਿਪਾਰਟਮੈਂਟ ਆਫ ਜਸਟਿਸ ਦੇ, ਜੀ ਹਾਂ, ਸਿਵਲ ਰਾਈਟ ਡਿਵੀਜ਼ਨ ਦੇ, ਤੁਲਸੀ ਗੈਬਰ ਡਾਇਰੈਕਟਰ ਨੈਸ਼ਨਲ ਇੰਟੈਲੀਜੈਂਸ ਦੇ,
ਅਰਵਿੰਦ ਕ੍ਰਿਸ਼ਨਾ ਚੇਅਰ ਤੇ CEO IBM ਦੇ, ਵਿਨੇ ਮੋਹਨ ਕਵਾਤਰਾ ਇਹ ਐਂਬੈਸਡਰ ਸੀਗੇ ਇੰਡੀਆ ਦੇ, ਉੱਥੇ ਹਾਜ਼ਰ ਸੀ ਉਸ ਟਾਈਮ। ਸੰਜੇ ਮਹਿਰੋਤਰਾ CEO ਮਾਈਕਰੋਨ ਟੈਕਨੋਲੋਜੀ ਦੇ, ਤੇ ਸ਼ੰਤਾਨੂ ਨਾਰਾਇਣ ਪ੍ਰੈਜ਼ੀਡੈਂਟ CEO ਅਡੋਬੀ ਦੇ, ਕੈਸ਼ ਪਟੇਲ FBI ਦੇ ਡਾਇਰੈਕਟਰ, ਧਰੁਵ ਸਰਨਾ ਹੈਡਸਟੋਨ ਪੁਆਇੰਟ ਕੈਪੀਟਲ ਦੇ ਹੈਡ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ। ਤੁਲਸੀ ਗੈਬਰ ਨੇ ਉੱਥੇ ਕਿਹਾ ਵੀ ਦੁਨੀਆ ਦੀ 1/5 ਆਬਾਦੀ ਜਿਹੜੀ ਆ ਉਹ ਦੀਵਾਲੀ ਮਨਾ ਰਹੀ ਪੂਰੀ ਦੁਨੀਆ ਦੇ ਵਿੱਚ। ਸੋ ਉਹਦੇ ਲਈ ਸਾਰਿਆਂ ਨੂੰ ਵਧਾਈਆਂ। ਪਰ ਇਸ ਇਸ਼ੂ ਦਾ ਜਿਹੜੇ ਮੈਗਾ ਦੇ ਸਪੋਰਟਰ ਹੈਗੇ ਆ ਉਹਨਾਂ ਨੇ ਕਾਫੀ ਜ਼ਿਆਦਾ ਵਿਰੋਧ ਕੀਤਾ ਹੈਗਾ। ਮੈਗਾ ਜਿਹੜੇ ਲੋਕ ਹੈਗੇ ਆ ਉਹਨਾਂ ਨੇ FBI ਦੇ ਡਾਇਰੈਕਟਰ ਕੈਸ਼ ਪਟੇਲ ਨੂੰ ਇਹ ਕਿਹਾ, ਗੋ ਬੈਕ ਵੇਅਰ ਹੀ ਕੇਮ ਫਰੋਮ ਆਫਟਰ ਸੈਲੀਬ੍ਰੇਟਿੰਗ ਦੀਵਾਲੀ ਪੋਸਟ। ਯੁਗਾਂਡਾ 'ਚ ਮਤਲਬ ਚੱਲ ਜਾਵੇ ਉੱਥੋਂ ਆਇਆ ਨਾ। ਉਹਨਾਂ ਨੇ ਇਹ ਕਿਹਾ ਵੀ ਇਹ ਸਾਡਾ ਜਿਹੜਾ ਮੁਲਕ ਹੈਗਾ ਆ ਇਹ ਕ੍ਰਿਸਚੀਅਨ ਕੰਜ਼ਰਵੇਟਿਵ ਮੁਲਕ ਹੈਗਾ। ਦੇਖ ਲਓ ਤੇ ਜਿਸ ਸੇਮ ਇੰਡੀਆ ਦੀ ਤਰਜ਼ ਦੇ ਉੱਤੇ ਜਿੱਦਾਂ ਉੱਥੇ ਉਹ ਗੱਲਾਂ ਹੁੰਦੀਆਂ। ਜੀ ਹਾਂ। ਸੋ ਜਿਸ ਟਾਈਮ ਤੇ ਸਾਡਾ ਮੁਲਕ ਬਣਿਆ ਉੱਥੇ ਕਿਤੇ ਅਸੀਂ ਕਹਿੰਦੇ ਲਾਗੇ ਛਾਗੇ ਦੀਵਾਲੀ ਦਾ ਨਾ ਕੋਈ ਦੀਵਾ ਦੇਖਿਆ ਨਾ ਤੇ ਨਾ ਜਿਹੜੀ ਆ ਦੀਵਾਲੀ ਦੇਖੀ ਗਈ ਹੈਗੀ ਆ। ਸੋ ਉਹਨਾਂ ਨੇ ਫੋਟੋਆਂ ਵੀ ਜਿਹੜੀਆਂ ਸ਼ੇਅਰ ਕੀਤੀਆਂ ਹੈਗੀਆਂ। ਕਹਿੰਦੇ ਭਈ ਦਿਸ ਇਜ਼ ਏ ਕ੍ਰਿਸਚੀਅਨ ਨੇਸ਼ਨ, ਚੈੱਕ ਯੂਅਰ ਫੋਰਨਰ ਸਟਾਫ ਐਟ ਦ ਗੇਟ। ਜੌਨ ਮੈਕਲੋਨ ਕਰਕੇ ਹੈਗੇ ਆ, ਬੈਨ ਗੈਰਟ ਉਹ ਕਹਿੰਦੇ ਗੋ ਬੈਕ, ਜੋਇਲ ਬੈਬਨ ਜਿਹੜੇ ਆ ਗੋ ਬੈਕ ਹੋਮ ਐਂਡ ਵਰਸ਼ਿਪ ਯੂਅਰ ਸੈਨ ਡੇਮਨਸ, ਗੈਟ ਆਊਟ ਆਫ ਮਾਈ ਕੰਟਰੀ। ਸੋ ਇਹ FBI ਦੇ ਡਾਇਰੈਕਟਰ ਤੱਕ ਨੂੰ ਉਹਨਾਂ ਨੇ ਇਹ ਕਿਹਾ ਹੈਗਾ। ਸੋ ਕਹਿੰਦੇ ਵੀ ਵਾਟ ਦਾ ਹੈਲ ਇਜ਼ ਦਿਸ ਇਜ਼ ਅਮਰੀਕਾ ਨਾਟ ਇੰਡੀਆ। ਸੋ ਇਹ ਬਹੁਤ ਜ਼ਿਆਦਾ ਜਿਹੜਾ ਤੁਸੀਂ ਗੂਗਲ ਤੇ ਵੀ ਸਰਚ ਕਰ ਸਕਦੇ ਆ, ਕਾਫੀ ਜ਼ਿਆਦਾ ਵਿਰੋਧ ਹੋਇਆ ਹੈਗਾ। ਤੇ ਟਰੰਪ ਦਾ ਤਾਂ ਨਹੀਂ ਉਹਨੇ ਵਿਰੋਧ ਕੀਤਾ, ਪਰ ਕੈਸ਼ ਪਟੇਲ ਦੇ ਉੱਤੇ ਕਾਫੀ ਜ਼ਿਆਦਾ ਜਿਹੜਾ ਉਹਨਾਂ ਨੇ ਤੰਜ ਕੱਸਿਆ ਹੈਗਾ। ਤੇ ਦੂਸਰੇ ਪਾਸੇ ਜਿਹੜੇ ਆਪਾਂ ਕਹਿੰਦੇ ਰਹਿੰਦੇ ਆ ਵੀ ਸਾਡਾ ਜਿਹੜਾ ਭਰਾਵਾਂ ਵਾਲਾ ਰਿਸ਼ਤਾ ਆ, ਤੇ ਉਹ ਬੰਦੀ ਛੋੜ ਦਿਵਸ ਦੇ ਉੱਤੇ ਇੰਨੇ ਔਖੇ ਹੋਏ। ਉਹਨਾਂ ਨੇ ਜਿਹੜੇ ਬਹੁਤ ਸਾਰੇ ਕਮੈਂਟ ਆ, ਪੀਅਰ ਪੋਲੀਵਰ ਜਾਂ ਜਿਹੜੇ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਹੈਗਾ ਤੇ ਜੀ ਹਾਂ, ਤੇ ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਉਹਨਾਂ ਦੇ ਜਿਹੜੇ ਥੱਲੇ ਕਮੈਂਟ ਆ ਉਦਾਂ ਦੇ ਪਾਏ ਵੀ ਤੁਹਾਨੂੰ ਇਹ ਨਹੀਂ ਲਿਖਣਾ ਚਾਹੀਦਾ, ਸਿਰਫ ਦੀਵਾਲੀ ਦੀਆਂ ਹੀ ਜਿਹੜੀਆਂ ਵਧਾਈਆਂ ਦੇਣੀਆਂ ਚਾਹੀਦੀਆਂ ਹੈਗੀਆਂ। ਸੋ ਇਹ ਸਿਚੁਏਸ਼ਨ ਅੱਜ ਦੀ ਹੈਗੀ ਆ। ਹਿੰਦੂਤਵਾ ਵਾਲੇ ਜਿਹੜੇ ਹਰਜੋਤ ਸਿੰਘ ਜੀ ਉਹਨਾਂ ਦਾ ਸੇਮ ਥਿੰਗ ਜਿੱਦਾਂ ਜਿਹੜੇ ਤੁਸੀਂ ਬਿਆਨ ਦੂਜਿਆਂ ਦੇ ਦੱਸੇ ਉਹਨਾਂ ਦਾ ਵੀ ਇਹੀ ਜਿਹੜੀ ਚੀਜ਼ ਆ ਵੀ ਜੇ ਸਾਡਾ ਧਰਮ ਆ ਤਾਂ ਧਰਮ ਆ, ਦੂਜਾ ਜਿਹੜਾ ਉਹ ਕੋਈ ਧਰਮ ਹੀ ਨਹੀਂ। ਉਹਨੂੰ ਉਹ ਜਿਹੜੇ ਕੋਈ ਮਨਾ ਰਹੇ ਆ ਜਾਂ ਉਹਨਾਂ ਦੀ ਕੋਈ ਗੱਲ ਆ ਉਹਨੂੰ ਅਸੀਂ ਨਾ ਸੁਣਨਾ ਤੇ ਨਾ ਅਸੀਂ ਜਿਹੜਾ ਉਹ ਮੰਨਣਾ। ਉਹਨੂੰ ਮੁੱਢ ਤੋਂ ਜਿਹੜਾ ਉਹ ਖਾਰਜ ਕਰਨ ਵਾਲੀਆਂ ਜਿਹੜੀਆਂ ਉਹ ਗੱਲਾਂ ਜਿਹੜੀਆਂ ਹੋਣੀਆਂ ਆ। ਸੋ ਇਹ ਚੀਜ਼ਾਂ ਜਿਹੜੀਆਂ ਸੁਭਾਵਿਕ ਹੈ। ਇਹਨਾਂ ਸਾਰੀਆਂ ਚੀਜ਼ਾਂ ਹਰਜੋਤ ਸਿੰਘ ਜੀ 2-4 ਚੀਜ਼ਾਂ ਜਿਹੜੀਆਂ ਨਾ ਹੋਰ ਥੋੜ੍ਹੀਆਂ ਚਿੱਥਣ ਵਾਲੀਆਂ, ਥੋੜ੍ਹੀਆਂ ਆਪਾਂ ਹੋਰ ਇਸ ਦੇ ਵਿੱਚ ਐਨਾਲਿਸਿਸ ਜਿਹੜਾ ਨਾਲ ਕਰੀਏ ਨਾ ਤੇ ਸਮਝਣ ਦੀ ਜਿਹੜੀ ਜ਼ਰੂਰਤ ਆ। ਜਿੱਥੇ ਤਾਂ ਸਿੱਖ ਥੋੜ੍ਹੇ ਪੋਲੀਟੀਕਲੀ ਐਕਟਿਵ ਨੇ, ਇਕੱਠੇ ਨੇ, ਉੱਥੇ ਤਾਂ ਦੇਖੋ ਉੱਥੋਂ ਦੀਆਂ ਸਰਕਾਰਾਂ ਨੇ, ਉੱਥੋਂ ਦੇ ਲੀਡਰਾਂ ਨੇ ਤਾਂ ਦਿੱਤੀਆਂ ਬੰਦੀ ਛੋੜ ਦਿਵਸ ਦੀਆਂ ਵਧਾਈਆਂ। ਚਾਹੇ ਉਹ ਆਪਾਂ ਕੈਨੇਡਾ ਦੀ ਗੱਲ ਕਰ ਲਈਏ, ਉੱਥੇ ਦੇ ਮੌਜੂਦਾ ਜਿਹੜੇ ਪ੍ਰਧਾਨ ਮੰਤਰੀ ਤੇ ਓਪੋਜੀਸ਼ਨ ਦੇ ਲੀਡਰ ਨੇ ਵੀ ਜਿਹੜੀਆਂ ਉਹ ਦਿੱਤੀਆਂ। ਆਪਾਂ UK ਦੀ ਗੱਲ ਕਰੀਏ, ਉੱਥੇ ਵੀ ਬਥੇਰੇ ਆਪਣੇ MP ਹੈਗੇ ਆ, ਉਹਨਾਂ ਨੇ ਦਿੱਤੀਆਂ। ਹੁਣ ਕੱਲ੍ਹ ਤੁਸੀਂ ਇੱਥੇ ਆਪਾਂ ਅਮਰੀਕਾ ਦੀ ਗੱਲ ਕਰੀਏ, ਜਿੱਥੇ ਆਪਾਂ ਇਸ ਟਾਈਮ ਮੌਜੂਦ ਹਾਂ, ਜਿੱਥੇ ਆਪਾਂ ਇਸ ਟਾਈਮ ਬੈਠੇ ਹਾਂ। 2 ਚੀਜ਼ਾਂ ਜਿਹੜੀਆਂ ਵਾਪਰੀਆਂ ਆ ਪਿਛਲੇ ਇਹ ਹਫ਼ਤੇ 'ਚ, ਜਿਹੜੀ ਦੀਵਾਲੀ ਉਹਨਾਂ ਨੇ ਮਨਾਈ, ਉਹਨਾਂ ਨੂੰ ਵਧਾਈ ਹੈ, ਚੰਗੀ ਗੱਲ ਆ। ਅਸੀਂ ਇਹ ਨਹੀਂ ਕਹਿੰਦੇ ਵੀ ਦੀਵਾਲੀ ਨਾ ਮਨਾਓ, ਉਹਨਾਂ ਨੇ ਮਨਾਉਣੀ ਆ। ਹੋਰ ਵੀ ਧਰਮਾਂ ਦੇ ਜਿਹੜੇ ਉਹ ਮਨਾਉਂਦੇ ਆ ਉਹ ਮਨਾਉਣ, ਉਹਦੇ ਕੋਈ ਚੱਕਰ ਨਹੀਂ। ਪਰ ਇਹ ਆ ਵੀ ਆਪਣੀ ਹਰਮੀਤ ਢਿੱਲੋਂ ਵੀ ਉੱਥੇ ਸੀਗੀ, ਸਿੱਖ ਆ, ਤੇ ਉਹ ਪਤਾ ਨਹੀਂ ਦੱਸ ਨਹੀਂ ਸਕੇ ਵੀ ਇਹ ਵੀ ਇੱਕ ਦਿਹਾੜਾ ਆ ਆਪਣਾ। ਉਹ ਵੀ ਚੀਜ਼ ਜਿਹੜੀ ਉਹ ਦੇਖਣ ਵਾਲੀ ਆ। ਤੁਸੀਂ ਦੇਖੋ ਵੀ ਜਦੋਂ ਤਾਂ ਸਿੱਖਾਂ ਨੇ ਵਿਸਾਖੀ ਮਨਾਉਣੀ ਹੁੰਦੀ ਹੈ ਕੈਪੀਟਲ ਦੇ ਉੱਤੇ, ਉਦੋਂ ਦਿੱਤਾ ਜਾਂਦਾ ਇੱਕ ਛੋਟਾ ਜਿਹਾ ਕਮਰਾ ਵੀ ਤੁਸੀਂ ਜਾਓ ਉੱਥੇ ਜਾ ਕੇ ਜਿਹੜੀ ਉਹ ਮਨਾਓ। ਇਹ ਹੋ ਰਿਹਾ ਵਾਈਟ ਹਾਊਸ ਦੇ ਵਿੱਚ, ਓਵਲ ਆਫਿਸ ਦੇ ਵਿੱਚ। ਰਾਸ਼ਟਰਪਤੀ ਟਰੰਪ ਨਾਲ ਨੇ, ਤਾਂ ਤੁਸੀਂ ਆਲੇ ਦੁਆਲੇ ਦੇਖ ਲਓ ਕਿੰਨੀ ਅਗਲਿਆਂ ਦੀ ਤਾਕਤ ਆ, ਕਿੰਨੀ ਅਗਲਿਆਂ ਦੀ ਪਾਵਰ ਆ, ਕਿੰਨੇ ਜਿਹੜੇ ਉਹ CEO ਤੇ ਲੀਡਰਸ ਜਿਹੜੇ ਉਹਨਾਂ ਦੇ ਉੱਥੇ ਪਹੁੰਚੇ ਆ। ਭਾਰਤ ਦੇ ਜਿਹੜੇ ਫੋਰਨ ਸਕੱਤਰ ਆ ਉਹ ਵੀ ਉੱਥੇ ਨਾਲ ਜਿਹੜਾ ਉਹ ਮੌਜੂਦ ਸੀਗਾ। ਉਹਨਾਂ ਦੇ ਨਾਲ ਮਿਲ ਕੇ ਜਿਹੜੀ ਆ ਇਹ ਦੀਵਾਲੀ ਜਿਹੜੀ ਉਹ ਮਨਾਈ ਜਾ ਰਹੀ ਆ। ਸੋ ਅਗਲਿਆਂ ਦੀ ਪਾਵਰ ਆ ਉਹ ਸ਼ੋਅ ਕਰ ਰਹੇ ਆ, ਜਿਹੜੀ ਇਸ ਟਾਈਮ ਜਿਨ੍ਹਾਂ ਦੇ ਨਾਲ ਆਪਣਾ ਕਹਿ ਲਓ ਵੀ ਯੁੱਧ ਚੱਲ ਰਿਹਾ ਆ ਜਾਂ ਲੜਾਈ ਚੱਲ ਰਹੀ ਆ ਕਹਿ ਲਓ, ਜਾਂ ਜਿਸ ਮੁਲਕ ਨੇ ਜਾਂ ਜਿੱਥੋਂ ਦੇ ਮੈਜੋਰੀਟੇਰੀਅਨ ਰੂਲ ਨੇ ਜਾਂ ਉਹਨਾਂ ਨੇ ਤੁਹਾਨੂੰ ਇੱਥੇ ਧੱਕ ਕੇ ਇੱਥੇ ਲਿਆਂਦਾ ਆ, ਉਹ ਇੱਥੇ ਆ ਕੇ ਵੀ ਕਾਬਜ ਹੋ ਰਹੇ ਆ। ਅਗਲਿਆਂ ਦੇ ਕੋਲ ਪਾਵਰ ਵੀ ਆਈ ਹੋਈ ਆ ਤੇ ਅਗਲਿਆਂ ਦੇ ਕੋਲ ਰਾਸ਼ਟਰਪਤੀ ਦਾ ਕੰਨ ਵੀ ਆ ਤੇ ਉਹਨਾਂ ਦੇ ਕੋਲ ਐਕਸੈਸ ਵੀ ਹੈਗਾ ਆ।
ਆਪਾਂ ਕਈ ਵਾਰੀ ਨਾ ਵੈਸੇ ਹੀ ਹਵਾ ਦੇ ਵਿੱਚ ਜਿਹੜੇ ਆ ਨਾ ਮਹੱਲ ਖੜੇ ਕਰਕੇ ਬਹਿ ਜਾਂਦੇ ਆ ਵੀ ਸਾਡੀ ਤਾਂ ਤਾਕਤ ਹੀ ਬੜੀ ਆ। ਕਿਸੇ ਦੇ ਕੋਲ ਮਲਟੀਪਲ ਬਿਜ਼ਨਸ ਆ, ਕਿਸੇ ਦੇ ਕੋਲ ਜ਼ਿਆਦਾ ਟਰੱਕ ਨੇ, ਉਹਨਾਂ ਨੂੰ ਲੱਗਦਾ ਵੀ ਸ਼ਾਇਦ ਦੁਨੀਆ ਉੱਥੇ ਕੀ ਜਿਹੜੀ ਆ ਉਹ ਰਹਿ ਗਈ ਆ। ਤੁਸੀਂ ਕਮਾਈਆਂ ਕਰ ਰਹੇ ਆ, ਵਧੀਆ ਆ, ਵੱਡੇ ਬਿਜ਼ਨਸ ਖੜੇ ਕੀਤੇ, ਬਹੁਤ ਚੰਗੀ ਗੱਲ ਆ, ਖੁਸ਼ੀ ਵਾਲੀ ਗੱਲ ਆ। ਪਰ ਕੀ ਆਹ ਐਕਸੈਸ ਹੈਗਾ? ਕੀ ਆਪਣੇ ਕੋਲ ਆਹ ਪਾਵਰ ਜਿਹੜੀ ਉਹ ਹੈਗੀ ਆ? ਪੋਲੀਟੀਕਲੀ ਤੁਸੀਂ ਦੇਖ ਰਹੇ ਆ ਵੀ ਆਪਾਂ ਕਿੱਥੇ ਜਿਹੜੇ ਉਹ ਖੜੇ ਆ। ਜਿਹੜੀ ਕਮਿਊਨਿਟੀ ਆਪਾਂ ਆਪਣੇ ਤੋਂ ਬਾਅਦ ਚ ਆਈ ਹੋਵੇ, ਆਪਾਂ ਇਹੀ ਕਹਿੰਦੇ ਆ ਨਾ ਵੀ ਆਪਾਂ ਨੂੰ 100 ਸਾਲ ਤੋਂ ਵੱਧ ਜਿਹੜੇ ਹੋ ਗਏ ਜੀ ਇੱਥੋਂ ਆਇਆਂ ਨੂੰ, ਤੇ ਆਪਾਂ ਕਿੱਥੇ ਖੜੇ ਆ ਪੋਲੀਟੀਕਲੀ? ਦੇਖੋ ਆਪਾਂ ਕਿੱਥੇ ਖੜੇ ਆ। ਤੁਹਾਡੀ ਕੋਈ ਸੁਣਦਾ ਹੈ? ਤੁਹਾਨੂੰ ਕੋਈ ਸੱਦਦਾ ਹੈ? ਤੁਹਾਨੂੰ ਕੋਈ ਜਿਹੜਾ ਉਹ ਕੁਝ ਕਰ ਰਿਹਾ ਆ? ਇਹ ਸਵਾਲ ਨਾ ਆਪਸ ਦੇ ਵਿੱਚ ਕਰੋ। ਇਹ ਦੇਖੀਏ ਜਿੰਨਾ ਜ਼ੋਰ ਆਪਾਂ ਇਲੈਕਸ਼ਨਾਂ ਦੇ ਉੱਤੇ, ਗੁਰੂ ਘਰ ਦੀਆਂ ਦੇ ਉੱਤੇ ਲਾਉਂਦੇ ਆ ਜਾਂ ਹੋਰ ਸਮਾਗਮਾਂ ਦੇ ਉੱਤੇ ਜਿਹੜਾ ਉਹ ਲਾਉਂਦੇ ਆ, ਉਹ ਤੋਂ ਅੱਧਾ ਜ਼ੋਰ ਆਪਾਂ ਇਸ ਪਾਸੇ ਵੱਲ ਨੂੰ ਲਾਉਣਾ ਸ਼ੁਰੂ ਕਰ ਦਈਏ ਤੇ ਭਾਈ ਕੁਛ ਆਪਾਂ ਇੱਥੇ ਬਣ ਸਕਦੇ ਆ, ਕੁਛ ਕਰ ਸਕਦੇ ਆ, ਕੋਈ ਪੋਲੀਟੀਕਲ ਪਾਵਰ ਆਪਾਂ ਜਿਹੜੀ ਆ ਉਹ ਬਣ ਸਕਦੇ ਆ। ਨਹੀਂ ਤਾਂ ਫਿਰ ਜੋ ਬਿਲਕੁਲ ਲਾਈਨ ਦੇ ਐਂਡ ਦੇ ਵਿੱਚ ਖੜੇ ਆ, ਜੇ ਕੁਝ ਬਚਿਆ ਖੁਚਿਆ ਮਿਲ ਗਿਆ ਤਾਂ ਮਿਲ ਗਿਆ, ਨਹੀਂ ਤਾਂ ਨਹੀਂ। ਫਿਰ ਉਹ ਚੀਜ਼ ਜਿਹੜੀ ਉਹ ਬਣ ਜਾਂਦੀ। ਕੋਈ ਡੀਮੋਰਲਾਈਜ਼ ਕਰਨ ਵਾਲੀ ਗੱਲ ਨਹੀਂ ਆ। ਇਹ ਐਨਾਲਿਸਿਸ ਕਰਨ ਦੀ ਜਿਹੜੀ ਤੁਹਾਡੇ ਆਪਾਂ ਨੂੰ ਸਾਹਮਣੇ ਆ ਬਿਲਕੁਲ ਯਾਰ। ਐਨਾਲਿਸਿਸ ਆਪਾਂ ਨੂੰ ਇਹ ਕਰਨਾ ਪੈਣਾ। ਕਈ ਵਾਰੀ ਜਿਹੜੀਆਂ ਸੱਚੀਆਂ ਗੱਲਾਂ ਉਹ ਕੌੜੀਆਂ, ਚਿੱਥਣੀਆਂ, ਔਖੀਆਂ ਬਿਲਕੁਲ ਲੱਗਦੀਆਂ ਆ। ਉਹ ਜੀ। ਦਾਤਣ ਨਿੰਮ ਦੀ ਕੌੜੀ ਹੀ ਲੱਗਦੀ ਆ, ਪਰ ਉਹ ਇਲਾਜ ਕਰਦੀ ਆ, ਉਹਦਾ ਫਾਇਦਾ ਹੁੰਦਾ ਆ। ਸੋ ਇਹ ਚੀਜ਼ਾਂ ਆਪਾਂ ਦੇਖੀਏ। SB 509 ਦੇ ਵਿੱਚ ਉਹਨਾਂ ਨੇ ਵੀਟੋ ਕਰਾ ਕੇ ਆਪਣੀ ਪਾਵਰ ਦਿਖਾਤੀ ਵੀ ਸਾਡੇ ਕੋਲ ਕਿੰਨੀ ਸ਼ਕਤੀ ਆ। ਦੋ ਚੀਜ਼ਾਂ ਉਹਦੇ ਵਿੱਚ ਉਸ 'ਚ ਹੋਈਆਂ। ਇੱਕ ਤਾਂ ਉਹਨਾਂ ਨੇ ਅਮੈਂਡਮੈਂਟ ਕਰਾਈਆਂ, ਆਪਣੇ ਹਿਸਾਬ ਦੇ ਨਾਲ ਅਮੈਂਡਮੈਂਟ ਕਰਾਈਆਂ। ਫਿਰ ਉਸ ਤੋਂ ਬਾਅਦ ਅਮੈਂਡਮੈਂਟ ਕਰਾ ਕੇ ਵੀ ਖੁਸ਼ ਨਾ ਹੋ ਕੇ ਉਹਨਾਂ ਨੇ ਵੀਟੋ ਕਰਾਈ। ਤੁਸੀਂ ਦੇਖੋ ਵੀ ਗਵਰਨਰ ਤੱਕ ਦੀ ਜਿਹੜੀ ਉਹਨਾਂ ਦੀ ਅਪਰੋਚ ਤੇ ਪਾਵਰ ਆ, ਵੀ ਉਹਨਾਂ ਦੀ ਸ਼ਕਤੀ ਦੇ ਮੂਹਰੇ ਗਵਰਨਰ ਜਿਹੜਾ ਉਹ ਵੀਟੋ ਕਰ ਗਿਆ, ਝੁਕ ਗਿਆ। ਉਹਦੀ ਆਪਣੀ ਪਾਰਟੀ ਦੇ ਲੋਕਾਂ ਦੇ ਦੁਆਰਾ 40 ਮਿਲੀਅਨ ਲੋਕਾਂ ਦੇ ਦੁਆਰਾ ਵੱਖ-ਵੱਖ ਨੁਮਾਇੰਦੇ ਜਿਹੜੇ ਸੈਨੇਟ ਤੇ ਅਸੈਂਬਲੀ ਦੇ ਚੁਣੇ ਗਏ ਸੀਗੇ, ਉਹਨਾਂ ਦੀ ਨਹੀਂ ਉਹਨੇ ਸੁਣੀ। ਉਹ ਕੁਛ ਜਿਹੜੇ ਲੋਕਾਂ ਦੀ ਸੁਣ ਕੇ ਉਹਨੇ ਜਿਹੜੀ ਉਹ ਵੀਟੋ ਕਰਤੀ। ਦੂਜੀ ਹੁਣ ਐਕਸੈਸ ਦੇਖ ਲਓ, ਟਰੰਪ ਤੱਕ ਐਕਸੈਸ ਅਸਲ ਦੇ ਵਿੱਚ ਕਿਹਨਾਂ ਦਾ ਆ? ਆਪਾਂ ਐਵੇਂ ਹੀ ਜਿਹੜੀਆਂ ਉਹ ਕਈ ਵਾਰੀ ਨਾ ਕਹਿ ਲਓ ਵੀ ਹਵਾ ਦੇ ਵਿੱਚ ਘੋੜੇ ਦੌੜਾਉਣ ਵਾਲੀਆਂ ਗੱਲਾਂ ਕਰਦੇ ਆ ਵੀ ਖੌਰੇ ਆਪਾਂ ਨੂੰ ਪਤਾ ਨਹੀਂ ਕੀ ਮਿਲ ਜਾਣਾ ਹੈ ਕੱਲ ਨੂੰ, ਜਾਂ ਕਿੱਥੇ ਤੱਕ ਆਪਣਾ ਜਿਹੜੀ ਅਪਰੋਚ ਹੋ ਚੁੱਕੀ ਆ। ਸੋ ਇਹ ਚੀਜ਼ਾਂ ਨੂੰ ਰਿਅਲਾਈਜ਼ ਕਰੀਏ ਤੇ ਇਵੈਲੂਏਟ ਕਰੀਏ ਵੀ ਆਪਾਂ ਜਿਹੜੀ ਆ ਇੱਕ ਉੱਭਰ ਕੇ ਇੱਕ ਸ਼ਕਤੀ ਕਿੱਦਾਂ ਬਣ ਸਕਦੇ ਆ। ਅਗਲੇ ਕਰ ਰਹੇ ਆ, ਅਗਲੇ ਨੂੰ ਤਾਂ ਤੁਸੀਂ ਖਿੱਚ ਨਹੀਂ ਸਕਦੇ। ਉਹਨਾਂ ਦੇ ਕੋਲ ਸ਼ਕਤੀ ਇੱਕ ਡਿਫਰੈਂਟ ਕਾਈਂਡ ਆ, ਸਟੇਟ ਆ ਉਹਨਾਂ ਦੇ ਪਿੱਛੇ, ਹੋਰ ਬਹੁਤ ਕੁਛ ਆ। ਪਰ ਆਪਾਂ ਇਹਨਾਂ ਦੇ ਪੈਰਲਲ ਕਿੱਦਾਂ ਜਿਹੜਾ ਉਹ ਖੜਨਾ ਆ? ਹੈ ਕੋਈ ਆਪਣੀਆਂ ਕੰਪਨੀਆਂ ਜਿਹੜੀਆਂ ਕੋਈ CEO ਵਾਲੇ ਆ ਵੀ ਉੱਥੇ ਖੜਾ ਹੋਵੇ, ਸਿਲੀਕਨ ਵੈਲੀ 'ਚ ਕੋਈ ਆਧਾਰ ਹੋਵੇ। ਮਨੀ ਵੀ ਬੋਲਦੀ ਆ, ਪੈਸਾ ਤਾਂ ਬੋਲਦਾ ਹੀ ਬੋਲਦਾ ਆ, ਤੁਹਾਡੇ ਲਿੰਕ ਬੋਲਦੇ ਆ, ਤੁਹਾਡੇ ਜਿਹੜਾ ਐਕਸੈਸ ਆ ਉਹ ਬੋਲਦਾ ਆ। ਇਹ ਚੀਜ਼ਾਂ ਨੂੰ ਜਿੰਨੀ ਜਲਦੀ ਆਪਾਂ ਰਿਅਲਾਈਜ਼ ਕਰ ਲਾਂਗੇ ਤਾਂ ਚੰਗੇ ਰਹਿ ਜਾਾਂਗੇ। ਪੋਲੀਟੀਕਲੀ ਚੰਗੇ ਬੰਦਿਆਂ ਨੂੰ, ਐਕਟਿਵ ਬੰਦਿਆਂ ਨੂੰ ਉੱਥੇ ਤੱਕ ਜੇ ਨਾ ਘੱਲਿਆ ਤਾਂ ਫਿਰ ਆਪਾਂ ਨੂੰ ਜਿੱਥੋਂ ਆਏ ਆ ਉੱਥੇ ਵੀ ਉਹੀ ਹਾਲ ਆ। ਤੇ ਇਹਨਾਂ ਦਾ ਜੇ ਦਬਦਬਾ ਇਦਾਂ ਹੀ ਕਾਇਮ ਹੁੰਦਾ ਰਿਹਾ ਹਰਜੋਤ ਸਿੰਘ ਜੀ, ਤਾਂ ਉਹ ਤੁਸੀਂ ਦੇਖ ਲਿਓ ਵੀ ਕਿਵੇਂ ਹੋਣਾ। ਇਹ ਨਾ ਸੋਚਿਓ ਵੀ ਇਹ ਇਕੱਲਾ ਰਿਪਬਲਿਕਨ ਪਾਰਟੀ ਦੇ ਨਾਲ ਆ। ਉਹਨਾਂ ਦਾ ਇਹੀ ਹੱਥ ਆ ਜਿਹੜੇ CEO ਸੱਜੇ ਹੱਥ ਖੜੇ ਦਿਸਦੇ ਸੀ ਨਾ ਇਸ ਪੂਰੇ ਦੇ ਵਿੱਚ, ਉਹ ਸਿਲੀਕਨ ਵੈਲੀ ਨੂੰ ਰਿਪਰੈਜ਼ੈਂਟ ਜਿਹੜਾ ਉਹ ਕਰਦੇ ਆ। ਚਾਹੇ ਉਹ IBM ਆ, ਚਾਹੇ ਉਹ ਪਾਲੋ ਆਲਟੋ ਆ, ਵੈਂਚਰ ਕੈਪੀਟਲਿਸਟ ਆ, ਉਹ ਮਨੀ ਨੂੰ ਰਿਪਰੈਜ਼ੈਂਟ ਕਰ ਰਹੇ। ਇੱਕ ਪਾਸੇ ਮਨੀ ਆ, ਇੱਕ ਪਾਸੇ ਪਾਵਰ ਆ, ਇੱਕ ਪਾਸੇ ਪ੍ਰਸ਼ਾਸਨ ਆ, ਇੱਕ ਪਾਸੇ ਮਨੀ ਆ। ਸੋ ਆਪਾਂ ਇਹ ਰਿਅਲਾਈਜ਼ ਕਰੀਏ ਵੀ ਕੀ ਜਿਹੜਾ ਉਹ ਚੱਲ ਰਿਹਾ। ਉਹ ਜਿਹੜਾ ਮਨੀ ਵਾਲਾ ਲੌਬੀ ਆ, ਉਹ ਚਾਹੇ ਇੱਥੇ ਵਿਚਾਲੇ ਬਾਈਡਨ ਬੈਠਾ ਆ, ਚਾਹੇ ਉਹ ਇੱਥੇ ਬੈਠਾ ਆ ਟਰੰਪ, ਤੇ ਚਾਹੇ ਇੱਥੇ ਕਿਸੇ ਨੇ ਆ ਕੇ ਕਿਸੇ ਨੇ ਹੋਰ ਬਹਿਣਾ ਆ, ਉਹ ਉਸ ਦੀ ਤਾਕਤ ਦੇ ਨਾਲ ਉੱਥੇ ਤੱਕ ਜਿਹੜਾ ਉਹ ਪਹੁੰਚ ਰਹੇ ਆ। ਤੇ ਆਪਾਂ ਵੀ ਭਾਈ ਆਪਣਾ ਕੁਛ ਇਦਾਂ ਦੀ ਚੀਜ਼ ਜਿਹੜੀ ਉਹ ਸਾਰੀ ਹੈ ਕੁਛ ਬਣਾਈਏ। ਨਹੀਂ ਤਾਂ ਫਿਰ ਆਪਾਂ ਨੂੰ ਫਿਰ ਇਹੀ ਸੋਚਦੇ ਹੀ ਰਹਿ ਜਾਣਾ ਆਪਾਂ ਵੀ ਕਰਨਾ ਜਿਹੜਾ ਇੱਥੇ ਕੀ ਆ। ਸੋ ਜਿੰਨੀ ਜਲਦੀ ਸਿਰ ਜੋੜ ਲੂੰਗੇ ਤੇ ਚੰਗੇ ਜਿਹੜੇ ਉਹ ਰਹੂੰਗੇ। ਆਪਸ ਦੇ ਵਿੱਚ ਸਿਰ ਪਾੜਨੋਂ ਜਿਹੜੇ ਉਹ ਹਟ ਜਾਓ ਤੇ ਇਕੱਠੇ ਹੋ ਕੇ ਅੱਗੇ ਵਧਣ ਦੀਆਂ ਜਿਹੜੀਆਂ ਨਾ ਉਸ ਪਾਸੇ ਵੱਲ ਨੂੰ ਜਿਹੜਾ ਉਹ ਚੱਲੋ। ਕੀਤਾ ਕਰਾਇਆ ਜਿਹੜਾ ਸਾਰਾ ਕੁਛ ਜਿਹੜਾ ਉਹ ਪਾਣੀ ਉਹਦੇ ਤੇ ਫਿਰ ਜਾਂਦਾ ਅਦਰਵਾਈਜ਼। ਜੀ ਹਰਜੋਤ ਸਿੰਘ ਜੀ। ਸੋ ਬਿਲਕੁਲ ਬਹੁਤ ਸਾਰੇ ਜਿਹੜੇ ਹਿੰਦੂ ਭੈਣ ਭਰਾ ਵੀ ਆ, ਉਹਨਾਂ ਨੂੰ ਜਿਹੜੀਆਂ ਉਹ ਹਿੰਦੂਤਵੀ ਤਾਕਤਾਂ ਹੈਗੀਆਂ ਆ, ਜਿਹੜੀਆਂ ਹਮੇਸ਼ਾ ਹੇਟ ਫੈਲਾਉਂਦੀਆਂ ਰਹਿੰਦੀਆਂ ਆ ਸਿੱਖਾਂ ਦੇ ਅਗੇਂਸਟ ਜਾਂ ਮੁਸਲਮਾਨਾਂ ਦੇ ਜਾਂ ਕ੍ਰਿਸਚਨਾਂ ਦੇ ਜਾਂ ਮਾਈਨੋਰਟੀਜ਼ ਦੇ, ਉਹਨਾਂ ਨੂੰ ਵੀ ਹੁਣ ਇੱਥੋਂ ਲੈਸਨ ਲਰਨ ਕਰ ਲੈਣਾ ਚਾਹੀਦਾ ਹੈਗਾ। ਸਿੱਖ ਜਿਹੜੇ ਆ ਹਮੇਸ਼ਾ ਹੀ ਹਰ ਇੱਕ ਧਰਮ ਦਾ ਸਤਿਕਾਰ ਕਰਦੇ ਆ, ਹਰ ਇੱਕ ਦੀ ਇੱਜ਼ਤ ਕਰਦੇ ਹੈਗੇ ਆ। ਪਰ ਜਦੋਂ ਕਿਤੇ ਵੀ ਕੋਈ ਆਪਣੇ ਹੱਕ ਦੀ ਕਿਤੇ ਕੋਈ ਗੱਲ ਕਰਦੇ ਆ ਤੇ ਬਿਨਾਂ ਕਿਸੇ ਰੀਜ਼ਨ ਤੇ ਇਹ ਜਿਹੜੀਆਂ ਆਰਗੇਨਾਈਜੇਸ਼ਨ ਜਿਹੜੀਆਂ ਹਿੰਦੂਤਵ ਆਰਗੇਨਾਈਜੇਸ਼ਨਸ ਆ,
ਉਹ ਵਿਰੋਧ ਕਰਦੀਆਂ, ਉਹਦੇ ਕਰਕੇ ਫਿਰ ਸਿੱਖ ਵੀ ਫੀਲ ਕਰਦੇ ਵੀ ਖਰੇ ਸਾਰੇ ਹਿੰਦੂ ਜਿਹੜੇ ਆ ਉਹ ਇਦਾਂ ਦੇ ਆ, ਪਰ ਇਦਾਂ ਨਹੀਂ ਹੈ। ਜੋ ਕੁਝ ਕੱਲ ਵਾਪਰਿਆ ਅਮਰੀਕਾ ਦੇ ਵਿੱਚ, ਦੀਵਾਲੀ ਦੇ ਉੱਤੇ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਨੇ ਵਧਾਈਆਂ ਦਿੱਤੀਆਂ, ਚਾਹੇ ਦੀਵੇ ਜਗਾਏ, ਪਰ ਜਿਹੜੇ ਜਿਹੜੇ ਉਹਦੇ ਸਪੋਰਟਰਸ ਹੈਗੇ ਆ, ਉਹਨਾਂ ਨੇ ਜੋ ਕਮੈਂਟ FBI ਦੇ ਡਾਇਰੈਕਟਰ ਕੈਸ਼ ਪਟੇਲ, ਨਿੱਕੀ ਹੈਲੀ, ਜਿਹੜੀ UN ਸੈਕਟਰੀ ਵੀ ਰਹੀ ਹੈਗੀ ਆ, ਗਵਰਨਰ ਵੀ ਰਹੀ ਹੈਗੀ ਆ, ਉਹਦੇ ਥੱਲੇ ਜਾ ਕੇ ਕਮੈਂਟ ਦੇਖੋ। ਤੇ ਕਹਿੰਦੇ ਵੀ ਤੁਸੀਂ ਇੱਥੋਂ ਭੱਜ ਜਾਓ, ਇੱਥੇ ਤੁਸੀਂ ਕੀ ਕਰਨ ਆਏ ਆ, ਤੁਹਾਡਾ ਮੁਲਕ ਨਹੀਂ ਹੈਗਾ। ਸੋ ਜਿੰਨੀਆਂ ਵੀ ਮਿਨੋਰਟੀਜ਼ ਆ, ਇਹ ਜੇ ਰਲ ਕੇ ਚੱਲੂਗੀਆਂ ਤਾਂ ਫਾਇਦੇ 'ਚ ਰਹੂਗੀਆਂ, ਪਰ ਜਿਹੜੀਆਂ ਤਾਕਤਾਂ ਜਿਹੜੀਆਂ ਤੋੜਨ ਦੀ ਕੋਸ਼ਿਸ਼ ਕਰਦੀਆਂ ਹੈਗੀਆਂ ਨਾ, ਹੇਟ ਫੈਲਾਉਣ ਦੀਆਂ ਕੋਸ਼ਿਸ਼ ਕਰਦੀਆਂ, ਉਹਨਾਂ ਨੂੰ ਜ਼ਰੂਰ ਐਕਸਪੋਜ਼ ਕਰਨਾ ਚਾਹੀਦਾ ਹੈਗਾ ਆ। ਸੋ ਨਹੀਂ ਤਾਂ ਤੁਸੀਂ ਦੇਖੋ ਵੀ ਇਹ ਪਹਿਲੀ ਵਾਰੀ ਹੋਇਆ ਇੰਨਾ ਜ਼ਿਆਦਾ ਵਿਰੋਧ, ਕਿਉਂਕਿ ਦੀਵਾਲੀ ਤਾਂ ਪਿਛਲੀ ਵਾਰੀ ਵੀ ਮਨਾਈ ਸੀ, ਜੋ ਬਾਈਡਨ ਉਹਨਾਂ ਨੇ ਵੀ ਮਨਾਈ ਸੀਗੀ ਉੱਥੇ, ਪਰ ਇਸ ਵਾਰੀ ਜਿੰਨਾ ਵਿਰੋਧ ਹੋਇਆ ਨਾ, ਤੁਸੀਂ ਗੂਗਲ ਤੇ ਸਰਚ ਕਰਕੇ ਦੇਖੋ, ਵੱਖ-ਵੱਖ ਨਿਊਜ਼ ਆਊਟਲੈਟਸ, ਜਿਹੜੀਆਂ ਆਊਟਲੈਟਸ ਹੈਗੀਆਂ, ਨਿਊਜ਼ 1, ਨਿਊ ਰਿਪਬਲਿਕ ਵਰਗੀਆਂ, ਜਿੱਦਾਂ ਦੇ ਉਹਨਾਂ ਨੇ ਹੈਡਿੰਗ ਲਾਏ ਆ, ਗੋ ਬੈਕ, ਮੈਗਾ ਫਲੱਡਸ ਕੈਸ਼ ਪਟੇਲਸ ਦੀਵਾਲੀ ਪੋਸਟ ਵਿਦ ਰੇਸਿਜ਼ਮ। ਨਿਊਜ਼ 1 ਦਾ ਜਿਹੜਾ ਹੈਡਿੰਗ ਸੀ, ਮੈਗਾ ਟਾਰਚਰਸ ਕੈਸ਼ ਪਟੇਲ ਓਵਰ ਦੀਵਾਲੀ ਸੈਲੀਬ੍ਰੇਸ਼ਨ, ਪੈਸਟਰ ਆਸਕ ਕੈਸ਼ ਪਟੇਲ ਟੂ ਗੋ ਬੈਕ ਹੋਮ ਐਂਡ ਵਰਸ਼ਿਪ ਸੈਂਡ ਡੈਮਨਸ, ਨਿੱਕੀ ਹੇਲੀ ਫੇਸਿਸ ਡਿਸਟਰਬਿੰਗ ਕੁਐਸਚਨਸ। ਇਹ ਸਾਰਾ ਕੁਝ ਜਿਹੜਾ ਆ ਇਹ ਵਾਪਰਿਆ ਹੈਗਾ। ਇਕਨੋਮਿਕ ਟਾਈਮ ਵਰਗੇ ਨੇ, ਈਵਨ ਵਿਵੇਕ ਰਾਮਾਸਵਾਮੀ ਜਿਹੜੇ ਆ, ਇੱਕ ਹੋਰ ਕਾਂਗਰਸਮੈਨ ਆ, ਉਹਨ ਜਿਹੜਾ ਫੁੱਲਝੜੀ ਦੀ ਜਿਹੜੀ ਆ ਆਪਣੇ ਬੱਚੇ ਦੇ ਨਾਲ ਫੋਟੋ ਪਾਈ ਸੀ, ਤੇ ਉਹਦੇ ਥੱਲੇ ਮੈਗਾ ਵਾਲੇ ਕਹਿੰਦੇ ਵੀ ਤੂੰ ਉਹ ਫੋਟੋ ਪਾ ਜਿਹੜੀ 4th ਜੁਲਾਈ ਨੂੰ ਪਾਈ ਸੀ, ਠੀਕ ਆ ਕਿ ਨਹੀਂ? ਸੋ ਇੱਕ ਤਾਂ ਇਹ ਵੀ ਗੱਲ ਆ, ਠੀਕ ਆ, ਬਿਲਕੁਲ ਸਾਨੂੰ ਆਪਣੇ ਜਿਹੜੇ ਤਿਉਹਾਰ ਆ, ਚਾਹੇ ਉਹ ਧਾਰਮਿਕ ਆ, ਚਾਹੇ ਉਹ ਕਲਚਰਲ ਆ, ਮਨਾਉਣੇ ਚਾਹੀਦੇ ਆ, ਪਰ ਜਿਹੜੇ ਮੁਲਕ ਦੇ ਆਪਾਂ ਸਿਟੀਜ਼ਨ ਹੈਗੇ ਆ ਨਾ, ਉੱਥੇ ਦੇ ਜਿਹੜੇ ਉਹਨਾਂ ਦੇ ਦਿਨ ਹੁੰਦੇ ਆ, ਉਹ ਵੀ ਮਨਾਉਣੇ ਚਾਹੀਦੇ ਹੈਗੇ ਆ। ਸੋ ਨਹੀਂ ਤਾਂ ਜਿਹੜੇ ਰਿਪਰੈਜ਼ੈਂਟੇਟਿਵ ਸਵਾਸ ਸੁਬਰਾਮਨੀਅਮ ਆ ਵਰਜੀਨੀਆ ਤੋਂ, ਉਹਨਾਂ ਨੇ ਨਾ ਹੈਪੀ ਦੀਵਾਲੀ ਫਰੋਮ ਮਾਈ ਫੈਮਿਲੀ ਟੂ ਯੂਅਰਸ, ਆਪ ਤੇ ਨਾਲ ਉਹਨਾਂ ਦੀ ਛੋਟੀ ਜਿਹੀ ਬੱਚੀ ਆ ਤੇ ਫੁੱਲਝੜੀ ਦੀ ਫੋਟੋ ਪਾਈ, ਤੇ ਉਹਦੇ ਥੱਲੇ ਫਿਰ ਜਿਹੜੇ ਮੈਗਾ ਵਾਲੇ ਉਹ ਕਹਿੰਦੇ ਆ ਵੀ 4th ਜੁਲਾਈ ਨੂੰ ਤੇਰੀ ਇਹ ਜਿਹੜੀ ਪਟਾਕੇ ਜਾਂ ਫੁੱਲਝੜੀ ਉਹ ਕਿੱਥੇ ਗਈ ਸੀ? ਈਵਨ ਦੋ ਹਰਜੋਤ ਸਿੰਘ ਜੀ ਜੇ ਮਨਾਈ ਵੀ ਹੋਊਗੀ ਨਾ 4th ਆਫ ਜੁਲਾਈ, ਤਾਂ ਵੀ ਇਹੋ ਜਿਹਿਆਂ ਨੇ ਤਾਂ ਕਹਿਣਾ ਹੀ ਆ, ਇਹ ਬੰਦੇ ਤਾਂ ਜਿਹੜੇ ਰੇਸਿਸਟ ਆ ਉਹ ਰੇਸਿਸਟ ਹੀ ਜਿਹੜੇ ਰਹਿਣੇ, ਇਹਨਾਂ ਦਾ ਤੁਸੀਂ ਕੁਝ ਨਹੀਂ ਕਰ ਸਕਦੇ। ਇਹ ਹਰ ਕਮਿਊਨਿਟੀ 'ਚ, ਹਰ ਭਾਈਚਾਰੇ 'ਚ ਜਿਹੜੇ ਆ ਉਹ ਇਦਾਂ ਦੇ ਆਪਾਂ ਨੂੰ ਮਿਲਦੇ ਹੀ ਆ। ਮੁੱਦਾ ਜਿਹੜਾ ਇਹ ਆਉਂਦਾ ਹੈ ਹਰਜੋਤ ਸਿੰਘ ਜੀ, ਜਿਹੜੇ ਚੁਣੇ ਹੋਏ ਜਦੋਂ ਅਧਿਕਾਰੀ ਇਦਾਂ ਦੀਆਂ ਗੱਲਾਂ ਕਰਦੇ ਆ, ਉਦੋਂ ਥੋੜਾ ਜਿਹਾ ਬੰਦੇ ਨੂੰ ਹੁੰਦਾ ਯਾਰ ਇਹ ਕਿੱਦਾਂ ਦੀਆਂ ਕਮਲੀਆਂ ਜਿਹੜੀਆਂ ਇਹ ਗੱਲਾਂ ਜਿਹੜੀਆਂ ਕਰਨ ਲੱਗੇ ਆ। ਫਲੋਰੀਡਾ ਦਾ ਇੱਕ ਕਾਂਗਰਸਮੈਨ ਆ, ਹੁਣ ਉਸ ਨੂੰ ਕ੍ਰਿਟਿਸਿਜ਼ਮ ਦਾ ਸਾਹਮਣਾ ਕਰਨਾ ਪੈ ਰਿਹਾ ਆ। ਉਹ ਕਹਿੰਦਾ ਵੀ ਸਾਰੇ ਇੰਡੀਅਨ ਡਿਪੋਰਟ, ਉਹਨਾਂ ਦੀ ਮਾਸ ਡੈਪੂਟੇਸ਼ਨ ਜਿਹੜੀ ਉਹ ਕਰ ਦੇਣੀ ਚਾਹੀਦੀ ਆ। ਪਾਮ ਬੀਚ, ਪਾਮ ਬੇ ਦਾ, ਸੌਰੀ, ਸਿਟੀ ਆਫ ਪਾਮ ਬੇ ਫਲੋਰੀਡਾ, ਉੱਥੇ ਦਾ ਇਹ ਬੰਦਾ ਆ, ਕਾਉਂਸਲ ਮੈਂਬਰ ਆ, ਤੇ ਉਹਨੇ ਜਿਹੜੀ ਪੋਸਟ ਜਿਹੜੀ ਉਹ ਪਾਈ ਆ, ਤੇ ਹੁਣ ਉਸਦੇ ਅਸਤੀਫੇ ਦੀ ਮੰਗ ਜਿਹੜੀ ਉੱਥੇ ਉੱਠੀ ਪਈ ਆ। ਕਹਿੰਦੇ ਵੀ ਇਹ ਤਾਂ ਸਾਡੀਆਂ ਪਾਕਟਸ ਡਰੇਨ ਕਰ ਰਹੇ ਆ ਇੰਡੀਆ ਦੇ ਵਿੱਚ ਜਾਣ ਤੋਂ ਪਹਿਲਾਂ, ਤੇ ਕਹਿੰਦੇ ਵੀ ਵਰਸ ਗੱਲ ਆ ਵੀ ਕਈ ਵਾਰੀ ਇੱਥੇ ਹੀ ਰਹਿ ਜਾਂਦੇ ਆ। ਸੋ ਉਹ ਉਦੋਂ ਤੋਂ ਬਾਅਦ 'ਚ ਇਹਦਾ ਵੀ ਖਾਸਾ ਜਿਹੜਾ ਉਹ ਵਿਰੋਧ ਜਿਹੜਾ ਉਹ ਚੱਲ ਰਿਹਾ। ਚੈਂਡਲਰ ਲੈਂਜਵਿਨ ਜਿਹੜਾ ਪਾਮ ਬੇ ਦਾ ਜਿਹੜਾ ਕੌਂਸਲ ਮੈਂਬਰ ਆ, ਪਿਛਲੇ ਸਾਲ ਹੀ ਜਿਹੜਾ ਉਹ ਚੁਣਿਆ ਗਿਆ ਆ, ਜਿੱਤ ਕੇ ਉੱਥੇ ਪਹੁੰਚਿਆ ਆ, ਤੇ ਉਹਨੇ ਇਦਾਂ ਦੇ ਜਿਹੜੇ ਕਮੈਂਟ ਆ ਉਹ ਕੀਤੇ ਆ। ਪਰ ਇਹ ਆ ਵੀ ਇਦਾਂ ਦੇ ਬਥੇਰੇ ਲੋਕ ਨੇ ਜਿਹੜੇ ਉਹ ਤੁਰੇ ਫਿਰਦੇ ਆ। ਪਰ ਸਿੱਖਾਂ ਨੂੰ ਜਿਹੜੀ ਹਰਜੋਤ ਸਿੰਘ ਜੀ ਜਿਹੜੀ ਪਹਿਲੋਂ ਆਪਾਂ ਗੱਲ ਕਰ ਰਹੇ ਹਾਂ ਵੀ ਆਪਾਂ ਨੂੰ ਆਪਣੀ ਜਿਹੜੀ ਇੱਕ ਪਾਵਰ ਆ ਉਹ ਸਟਰੋਂਗ ਕਰਨੀ ਪੈਣੀ ਆ। ਜਿਹੜੀਆਂ ਆਪਾਂ ਇਹ ਚੀਜ਼ਾਂ ਮੋਨੀਟਰ ਕਰ ਰਹੇ ਹਾਂ, ਜਿਹੜੀਆਂ ਇਹ ਚੀਜ਼ਾਂ ਦਾ ਆਪਾਂ ਐਨਾਲਿਸਿਸ ਜਿਹੜੀਆਂ ਉਹ ਚੀਜ਼ਾਂ ਕਰ ਰਹੇ ਹਾਂ, ਵੀ ਅਦਰਵਾਈਜ਼ ਆਪਣੇ ਲਈ ਰਸਤੇ ਦੇ ਵਿੱਚ ਫਿਰ ਕੰਢੇ ਜ਼ਿਆਦਾ ਨੇ, ਤੇ ਤੁਰਨਾ ਫਿਰ ਸਾਰਿਆਂ ਨੂੰ ਔਖਾ ਜਿਹੜਾ ਉਸ ਦੇ ਉੱਤੇ ਬਾਅਦ ਦੇ ਵਿੱਚ ਜਿਹੜਾ ਉਹ ਲੱਗੇਗਾ। ਇਕੱਠੇ ਹੋ ਕੇ ਕਮਿਊਨਿਟੀ ਨੂੰ ਤਾਂ ਚੱਕਣ ਵਾਲੀਆਂ ਜਿਹੜੀਆਂ ਗੱਲਾਂ ਕਰੋ, ਉਹ ਵੱਖਰੀ ਗੱਲ ਆ ਵੀ ਕਮਿਊਨਿਟੀ ਦੇ ਵਿੱਚ ਇਦਾਂ ਦੇ ਗੰਦੇ ਆਂਡੇ ਬਹੁਤ ਨੇ ਜਿਹੜੇ ਬਦਨਾਮੀ ਜਿਹੜੀ ਆ ਉਹ ਸਾਰਿਆਂ ਦੇ ਸਿਰ ਜਿਹੜਾ ਉਹ ਪਵਾ ਜਾਂਦੇ ਆ। ਚੰਗੇ ਭਲੇ ਕੰਮ ਕਰਦੇ ਲੋਕਾਂ ਨੂੰ ਵੀ ਨਮੋਸ਼ੀ ਉਹਨਾਂ ਲੋਕਾਂ ਦੇ ਕਰਕੇ ਜਿਹੜੀ ਉਹ ਸਾਹਮਣੇ ਜਿਹੜੀ ਉਹ ਚੱਲਣੀ ਪੈ ਜਾਂਦੀ ਹੈਗੀ ਆ। ਜੀ, ਸੋ ਬਿਲਕੁਲ ਤੁਹਾਨੂੰ ਅਸੀਂ ਅੱਜ ਦਾ ਜਿਹੜਾ ਸ਼ੀਸ਼ਾ ਦਿਖਾ ਦਿੱਤਾ ਵੀ ਕਿੱਥੇ ਸਿੱਖ ਕੌਮ ਖੜੀ ਆ, ਇਹ ਜਿਹੜੀਆਂ ਹੋਰ ਮਿਨੋਰਟੀਜ਼ ਆ ਉਹ ਖੜੀਆਂ ਹੈਗੀਆਂ। ਠੀਕ ਆ, ਗੁਰੂ ਘਰਾਂ ਦੇ ਵਿੱਚ ਇਲੈਕਸ਼ਨਾਂ ਲੜਾਈਆਂ ਹੁੰਦੀਆਂ ਰਹਿੰਦੀਆਂ, ਪਰ ਜਿਹੜੇ ਸਾਡਾ ਮੁੱਦਾ ਆ, ਜਦੋਂ ਸਾਡੀ ਕੌਮ ਦੀ ਗੱਲ ਆਉਂਦੀ ਆ, ਸਾਡੀ ਧਰਮ ਦੀ ਗੱਲ ਆਉਂਦੀ ਆ, ਤੇ ਸਾਨੂੰ ਸਾਰਿਆਂ ਨੂੰ ਰਲ ਕੇ ਜਿਹੜੀ ਆ ਇਕੱਠੇ ਹੋ ਕੇ ਗੱਲ ਕਰਨੀ ਚਾਹੀਦੀ ਹੈਗੀ ਆ।
ਤੇ ਨਹੀਂ ਤਾਂ ਤੁਸੀਂ ਦੇਖੋ ਫਿਰ ਇਹ ਆਪਾਂ ਬਾਰ-ਬਾਰ ਤੁਹਾਨੂੰ ਕਹਿ ਰਹੇ ਹਾਂ ਵੀ ਸਿੱਖ ਕੌਮ ਨੂੰ ਉਹ ਜਿਹੜੀਆਂ ਹਿੰਦੂਤਵੀ ਤਾਕਤਾਂ ਆ, ਉਹ ਇਸ ਤਰ੍ਹਾਂ ਕੋਸ਼ਿਸ਼ ਕਰ ਰਹੀਆਂ ਵੀ ਇਹਨਾਂ ਨੂੰ ਜਿੱਦਾਂ ਹਮਾਸ ਵਾਲਿਆਂ ਨੂੰ ਸ਼ੋਅ ਕੀਤਾ ਜਾਂਦਾ ਨਾ, ਤੇ ਦੇਖੋ ਇਹ ਤਾਂ ਪੂਰੀ ਦੁਨੀਆ 'ਚ ਹੀ ਪ੍ਰੋਟੈਸਟ ਕਰਦੇ ਆ, ਇਹ ਤਾਂ ਟੈਰਰਿਸਟ ਹੈਗੇ ਆ, ਉੱਦਾਂ ਹੀ ਉਹ ਸਿੱਖਾਂ ਨੂੰ ਸ਼ੋਅ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਪਿਛਲੇ ਤੁਸੀਂ ਸਾਰੇ ਮੁਲਕਾਂ ਦੇ ਰਿਜ਼ਲਟ ਵੀ ਦੇਖ ਲਓ। ਸੋ ਇਹ ਸਾਨੂੰ ਇਕੱਠੇ ਹੋ ਕੇ ਸੋ ਜੁੜ ਕੇ ਜਿਹੜਾ ਆ, ਜੇ ਅਸੀਂ ਇਕੱਲੇ-ਇਕੱਲੇ ਆਪਣੇ-ਆਪਣੇ ਬਿਜ਼ਨਸ ਸਕਸੈਸਫੁਲ ਆ, ਤੇ ਐਜ਼ ਏ ਕੌਮ ਵੀ ਸਾਨੂੰ ਇਕੱਠੇ ਹੋ ਕੇ ਜਿਹੜਾ ਜਿਹੜੇ ਸਾਡੇ ਇਕੱਠੇ ਇਸ਼ੂ ਹੈਗੇ ਆ, ਇੱਕੋ ਹੀ ਇਸ਼ੂ ਆ, ਉਹਨਾਂ ਤੇ ਵਰਕਆਊਟ ਕਰਨਾ ਚਾਹੀਦਾ ਹੈ। ਜੀ, ਬ੍ਰੇਕ ਲਵਾਂਗੇ ਇੱਥੇ, ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ, ਖਬਰਾਂ ਦਾ ਸਿਲਸਿਲਾ ਜਾਰੀ ਰਹੇਗਾ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਇਸ ਵਕਤ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀ ਖਬਰ ਜਿਹੜੀ ਹਰਜੋਤ ਸਿੰਘ ਜੀ ਕਰਦੇ ਜਾਈਏ ਤਾਂ ਜਿਹੜੇ ਜ਼ੈਲੈਂਸਕੀ ਆ ਉਹਨਾਂ ਨੇ ਇਹ ਹੁਣ ਗੱਲ ਜਿਹੜਾ ਮੁੱਦਾ ਹੈ ਉਹ ਚੁੱਕਿਆ। ਕਹਿੰਦੇ ਵੀ ਉਹਨਾਂ ਦੇ ਮੁਲਕ ਦੇ ਵਿੱਚ ਰੀਸੈਂਟਲੀ ਕਿੰਡਰਗਾਰਟਨ ਸਕੂਲ ਦੇ ਉੱਤੇ ਰਸ਼ੀਆ ਦੇ ਦੁਆਰਾ ਹਮਲਾ ਕੀਤਾ ਗਿਆ ਆ। ਉਹਨਾਂ ਨੇ ਉਸ ਦੇ ਉੱਤੇ ਅਟੈਕ ਕੀਤਾ। ਕਹਿੰਦੇ ਵੀ ਇਹ ਦਰਸਾਉਂਦਾ ਆ ਵੀ ਜਿਹੜਾ ਪੁਤਿਨ ਆ ਉਹ ਬਿਲਕੁਲ ਵੀ ਸੀਰੀਅਸ ਨਹੀਂ ਹੈਗਾ ਕਿਸੇ ਵੀ ਗੱਲਬਾਤ ਕਰਨ ਦੇ ਲਈ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਉਸ ਦਾ ਜਿਹੜਾ ਸਾਹਮਣਾ ਆ ਉਹ ਕਰਨਾ ਪੈ ਰਿਹਾ ਆ। ਕੱਲ ਆਪਾਂ ਦੱਸਿਆ ਸੀਗਾ ਵੀ ਕਿਸ ਤਰੀਕੇ ਦੇ ਨਾਲ ਪਹਿਲੋਂ ਇਹ ਖਬਰ ਚੱਲ ਰਹੀ ਸੀਗੀ ਕੁਝ ਦਿਨ ਪਹਿਲਾਂ ਵੀ ਟਰੰਪ ਤੇ ਪੁਤਿਨ ਦੀ ਜਿਹੜੀ ਮੁਲਾਕਾਤ ਆ, ਸਮਿਟ ਆ, ਉਹ ਬੁਡਾਪੈਸਟ ਦੇ ਵਿੱਚ ਹੋ ਸਕਦੀ ਆ। ਪਰ ਕੱਲ ਵਾਈਟ ਹਾਊਸ ਨੇ ਕਲੀਅਰ ਕੀਤਾ ਸੀਗਾ ਵੀ ਉਹ ਮੀਟਿੰਗ ਜਿਹੜੀ ਉਹ ਨਹੀਂ ਹੋਣ ਜਾ ਰਹੀ। ਸੋ ਜ਼ੈਲੈਂਸਕੀ ਨੇ ਇਹ ਦਾਅਵਾ ਕੀਤਾ ਵੀ ਓਵਰਨਾਈਟ ਜਿਹੜਾ ਅਸੌਲਟ ਕੀਤਾ ਹੈ, ਹਮਲਾ ਕੀਤਾ ਗਿਆ ਰਸ਼ੀਆ ਦੇ ਦੁਆਰਾ। ਕਹਿੰਦੇ ਵੀ ਇੱਥੋਂ ਇਹ ਪਤਾ ਲੱਗਦਾ ਆ ਵੀ ਉਹਨਾਂ ਦੇ ਉੱਤੇ ਦਬਾਅ ਨਹੀਂ ਹੈਗਾ, ਇਨਫ ਦਬਾਅ ਨਹੀਂ ਉਹ ਮਹਿਸੂਸ ਕਰ ਰਿਹਾ ਵੀ ਜਿਹਦੇ ਕਰਕੇ ਉਹ ਜਿਹੜੀ ਲੜਾਈ ਆ ਉਸ ਨੂੰ ਲਗਾਤਾਰ ਵਧਾ ਰਿਹਾ ਆ। ਬੀਤੇ ਵੀਕ ਦੇ ਵਿੱਚ ਜਦ ਹਰਜੋਤ ਸਿੰਘ ਜੀ ਇਹ ਇੱਥੇ ਪਹੁੰਚਿਆ ਸੀ ਤਾਂ ਇਹਨਾਂ ਨੇ ਟੋਮਾਹੌਕ ਮਿਜ਼ਾਈਲਸ ਦੀ ਮੰਗ ਕੀਤੀ ਸੀ, ਜੋ ਕਿ ਹਾਲ ਦੀ ਘੜੀ ਨਹੀਂ ਦਿੱਤੀਆਂ ਗਈਆਂ ਟਰੰਪ ਹੋਣਾ ਦੇ ਦੁਆਰਾ ਜ਼ੈਲੈਂਸਕੀ ਨੂੰ। ਸੋ ਪੁਤਿਨ ਜਿਹੜਾ ਆ ਉਹ ਮੁਲਾਕਾਤ ਹੋ ਸਕਦੀ ਆ ਕਿ ਨਹੀਂ, ਉਹਦੇ ਬਾਰੇ ਤਾਂ ਹੁਣ ਹਾਲ ਦੀ ਘੜੀ ਤਾਂ ਨਾ ਹੀ ਜਿਹੜੀ ਉਹ ਨਜ਼ਰ ਆ ਰਹੀ ਆ। ਸੋ ਇਹ ਲੜਾਈ ਕਿੱਦਾਂ ਰੁਕੂਗੀ, ਕਿਵੇਂ ਇਸ ਦੇ ਵਿੱਚ ਅੱਗੇ ਕਦਮ ਵਧਾਉਣਗੇ ਟਰੰਪ ਹੁਣੀ, ਇਹ ਦੇਖਣ ਵਾਲੀ ਗੱਲ ਆ। ਪਰ ਜ਼ੈਲੈਂਸਕੀ ਨੇ ਕਿਹਾ ਵੀ ਕਿੰਡਰਗਾਰਟਨ ਪਾਵਰ ਪਲਾਂਟ ਤੇ ਹੋਰ ਥਾਵਾਂ ਦੇ ਉੱਤੇ ਹਮਲੇ ਕਰਕੇ 6 ਜਣਿਆਂ ਨੂੰ ਮਾਰ ਕੇ ਪੁਤਿਨ ਨੇ ਇਹ ਕਲੀਅਰ ਕੀਤਾ ਆ ਵੀ ਉਹ ਗੱਲਬਾਤ ਦੇ ਲਈ ਬਿਲਕੁਲ ਵੀ ਸੀਰੀਅਸ ਗੰਭੀਰ ਨਹੀਂ ਹੈਗਾ। ਅਗਲੀ ਖਬਰ ਵੱਲ ਚੱਲੀਏ ਤੇ ਫੈਡਰਲ ਏਜੰਟਸ ਨੇ ਕਹਿੰਦੇ ਕਈ ਲੋਕਾਂ ਨੂੰ ਅਰੈਸਟ ਕੀਤਾ ਹੈ। ਇੱਕ ਆਪਰੇਸ਼ਨ ਕੀਤਾ ਸੀ ਉਹਨੇ ਕਨਾਲ ਸਟਰੀਟ ਨਿਊਯਾਰਕ ਸਿਟੀ ਦੇ ਵਿੱਚ। ਕਹਿੰਦੇ ਭਈ ਬਹੁਤ ਸਾਰੇ ਲੋਕਾਂ ਨੇ ਵਾਚ ਕੀਤਾ ਵੀ ਕਿਸ ਤਰ੍ਹਾਂ ਜਿਹੜੇ ਆ ਏਜੰਟਸ ਲੋਕਾਂ ਨੂੰ ਯੈਲ ਕਰ ਰਹੇ ਸੀ। ਤੇ ਜੋ ਕਸਟਮ ਇਨਫੋਰਸਮੈਂਟ ਵਾਲੇ ਤੇ ਹੋਮਲੈਂਡ ਸਿਕਿਉਰਿਟੀ ਵਾਲੇ ਆ ਉਹ ਇਹ ਕਹਿ ਰਹੇ ਆ ਵੀ ਕਨਾਲ ਇੰਟਰਸੈਕਸ਼ਨ ਤੇ ਬ੍ਰੌਡਵੇ ਦੇ ਉੱਤੇ ਬਹੁਤ ਸਾਰੇ ਲੋਕਾਂ ਨੂੰ ਮੰਗਲਵਾਰ ਬਾਅਦ ਦੁਪਹਿਰ ਦੇ ਵਿੱਚ ਅਰੈਸਟ ਕੀਤਾ ਗਿਆ ਸੀ। ਕਹਿੰਦੇ ਭਈ ਉਹ ਅਨਮਾਰਕਡ ਵੈਨ ਦੇ ਵਿੱਚ ਉਹਨਾਂ ਨੂੰ ਫੜ ਕੇ ਲੈ ਗਏ ਹੈਗੇ ਆ। ਸੀਨੀਅਰ ਲਾ ਐਨਫੋਰਸਮੈਂਟ ਆਫੀਸ਼ੀਅਲ ਇਹ ਕਹਿੰਦੇ ਆ ਵੀ ਆਈਸ ਤੇ HSI ਉਹਨਾਂ ਅਨਡਾਕੂਮੈਂਟਡ ਇਮੀਗ੍ਰੈਂਟਸ ਨੂੰ ਦੇਖ ਰਹੇ ਸੀ, ਵਾਚ ਕਰ ਰਹੇ ਸੀ ਜਿਹੜੇ ਸਾਈਡ ਵਾਕ ਦੇ ਉੱਤੇ ਵੈਂਡਰਸ ਹੈਗੇ ਆ। ਕਹਿੰਦੇ ਭਈ ਉਹ ਜਿਹੜੇ ਆ ਕਾਊਂਟਰਫਿਟ ਚੀਜ਼ਾਂ ਜਿਹੜੀਆਂ ਆ ਉਹ ਵੇਚਦੇ ਹੈਗੇ ਆ। ਇਸ ਕਰਕੇ ਜਿਹੜਾ ਆਪਰੇਸ਼ਨ ਕੀਤਾ ਹੈਗਾ ਆ। ਤੇ ਕਾਫੀ ਵੱਡੀ ਗਿਣਤੀ 'ਚ ਲੋਕਾਂ ਨੂੰ ਨਿਊਯਾਰਕ ਦੇ ਵਿੱਚ ਕੱਲ ਬਾਅਦ ਦੁਪਹਿਰ ਸਟਰੀਟ ਦੇ ਉੱਤੇ ਜੋ ਸਮਾਨ ਵੇਚਦੇ ਸੀ ਉਹਨਾਂ ਨੂੰ ਅਰੈਸਟ ਕੀਤਾ ਗਿਆ। ਆਈਸ, HSI ਏਜੰਟ, DEA ਤੇ FBI ਇਹ ਸਾਰੇ ਜਿਹੜੇ ਆ ਇਕੱਠਿਆਂ ਨੇ ਆਪਰੇਸ਼ਨ ਕੀਤਾ। ਮੇਅਰ ਐਰਿਕ ਐਡਮਜ਼ ਨੇ ਇਹ ਕਿਹਾ ਆ ਵੀ ਸਾਡਾ ਕੋਈ ਵੀ ਇੰਪਲਾਈ ਜਿਹੜਾ ਆ ਉਹ ਇਸ ਆਪਰੇਸ਼ਨ ਦੇ ਵਿੱਚ ਇਨਵੋਲਵ ਨਹੀਂ ਸੀ। ਸੋ ਉੱਥੇ ਦੀ ਜਿਹੜੀ ਗਵਰਨਰ ਆ ਨਿਊਯਾਰਕ ਦੀ ਕੈਥੀ ਹੋਚਲ, ਉਹਨਾਂ ਨੇ ਇਹ ਕਿਹਾ ਵੀ ਜਿਹੜੇ ਏਜੰਟਸ ਆ ਉਹਨਾਂ ਨੇ ਡੰਡੇ ਵੀ ਯੂਜ਼ ਕੀਤੇ ਆ, ਪੈਪਰ ਸਪਰੇ ਵੀ ਯੂਜ਼ ਕੀਤੀ ਹੈਗੀ ਆ ਸਟਰੀਟ ਵੈਂਡਰਸ ਦੇ ਉੱਤੇ। ਤੇ ਨਾਲ ਦੀ ਨਾਲ ਜਿਹੜੇ ਬਾਈਸਟੈਂਡਰਸ ਸੀਗੇ, ਲੋਕ ਖੜੇ ਦੇਖ ਵੀ ਰਹੇ ਸੀਗੇ। ਕਹਿੰਦੇ ਭਈ ਨਿਊਯਾਰਕ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਅਟੈਕ ਕਰਨ ਦੇ ਨਾਲ ਤੁਸੀਂ ਨਿਊਯਾਰਕ ਨੂੰ ਸੇਫ ਨਹੀਂ ਬਣਾ ਸਕਦੇ ਹੈਗੇ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਅਸਿਸਟੈਂਟ ਸੈਕਟਰੀ ਟ੍ਰੀਸ਼ੀਆ ਮੈਕਲੌਫਲਿਨ ਜੋ ਆ ਉਹਨਾਂ ਨੇ ਇਹ ਕਿਹਾ ਵੀ ਅਸੀਂ ਟਾਰਗੇਟਡ ਇੰਟੈਲੀਜੈਂਸ ਡਰਿਵਨ ਇਨਫੋਰਸਮੈਂਟ ਆਪਰੇਸ਼ਨ ਜਿਹੜਾ ਕੀਤਾ ਸੀ ਤੇ ਉਹ ਜਿਹਦੇ ਵਿੱਚ ਇਹ ਲੋਕਾਂ ਨੂੰ ਫੜਿਆ ਗਿਆ ਹੈ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਰਿਪੋਰਟ ਆ ਰਹੀ ਹੈ ਵੀ ਗਵਰਨਰ ਨਿਊਸਮ ਫੂਡ ਬੈਂਕਸ ਨੂੰ ਮਦਦ ਕਰਨ ਦੇ ਲਈ ਗਵਰਨਮੈਂਟ ਸ਼ਟਡਾਊਨ ਦੇ ਦੌਰਾਨ ਜਿਹੜੇ ਨੈਸ਼ਨਲ ਗਾਰਡਸ ਆ ਉਹਨਾਂ ਨੂੰ ਡਿਪਲੋਏ ਕਰਨ ਜਾ ਰਹੇ ਹੈਗੇ ਆ। ਸੋ ਗਵਰਨਮੈਂਟ ਸ਼ਟਡਾਊਨ ਨੂੰ ਅੱਜ 22 ਦਿਨ ਜਿਹੜੇ ਹਰਜੋਤ ਸਿੰਘ ਜੀ ਹੋ ਗਏ ਆ। ਸਨੈਪ ਬੈਨੀਫਿਟਸ ਡਿਲੇ ਹੋ ਚੁੱਕੇ ਆ 5.5 ਮਿਲੀਅਨ ਕੈਲੀਫੋਰਨੀਅਨ ਦੇ ਲਈ। ਤੁਸੀਂ ਕੱਲ ਵੀ ਇਹ ਆંકੜਾ ਜਿਹੜਾ ਉਹ ਸ਼ੇਅਰ ਕੀਤਾ ਸੀਗਾ। ਤੇ ਕੈਲੀਫੋਰਨੀਆ ਕਹਿੰਦੇ ਵੀ ਹੁਣ ਗਵਰਨਮੈਂਟ ਸ਼ਟਡਾਊਨ ਦੇ ਦੌਰਾਨ
ਜਿਹੜੇ ਮਿਲੀਅਨਸ ਆਫ ਲੋਕ ਜੋ ਇਹਨਾਂ ਫੂਡ ਬੈਂਕਸ ਦੇ ਜ਼ਰੀਏ ਆਪਣਾ ਜੀਵਨ ਗੁਜ਼ਰ ਬਸਰ ਕਰਦੇ ਆ, ਉਹਨਾਂ ਦੀ ਮਦਦ ਦੇ ਲਈ ਹੁਣ ਨੈਸ਼ਨਲ ਗਾਰਡਸ ਜਿਹੜੇ ਉਹ ਡਿਪਲੋਏ ਕੀਤੇ ਜਾਣਗੇ। ਸਟੇਟ ਕਹਿੰਦੇ ਵੀ ਹੁਣ $80 ਮਿਲੀਅਨ ਦੀ ਜਿਹੜੀ ਫੰਡਿੰਗ ਆ, ਐਮਰਜੈਂਸੀ ਫੰਡਿੰਗ ਆ, ਉਸ ਨੂੰ ਫਾਸਟ ਟਰੈਕ ਕਰਨ ਜਾ ਰਹੀ ਆ। ਅਧਿਕਾਰੀ ਜਿਹੜੇ ਕਹਿ ਰਹੇ ਆ, ਕਹਿੰਦੇ ਵੀ ਇਹ ਹਿਊਮੈਨੀਟੇਰੀਅਨ ਮਿਸ਼ਨ ਆ ਤੇ ਨੈਸ਼ਨਲ ਗਾਰਡਸ ਇਸ ਦੇ ਵਿੱਚ ਲਾ ਐਨਫੋਰਸਮੈਂਟ ਦੇ ਤੌਰ ਦੇ ਉੱਤੇ ਮਦਦ ਨਹੀਂ ਕਰਨਗੇ। ਉਹ ਲਾ ਐਨਫੋਰਸਮੈਂਟ ਦੇ ਤੌਰ ਤੇ ਐਕਟ ਨਹੀਂ ਕਰਨਗੇ, ਮਹਿਜ ਲੌਜਿਸਟਿਕਸ ਦੇ ਲਈ ਤੇ ਹਿਊਮੈਨੀਟੇਰੀਅਨ ਇਨਸਾਨੀਅਤ ਦੇ ਤੌਰ ਦੇ ਉੱਤੇ ਇਸ ਦੇ ਵਿੱਚ ਜਿਹੜੀ ਉਹ ਮਦਦ ਜਿਹੜੀ ਉਹ ਕੀਤੀ ਜਾਊਗੀ। ਪਰ ਨੈਸ਼ਨਲ ਗਾਰਡਸ ਤੇ ਕੈਲੀਫੋਰਨੀਆ ਦੇ ਜਿਹੜੇ ਵਲੰਟੀਅਰਸ ਆ, ਫੂਡ ਬੈਂਕਸ ਨੂੰ ਸਟੇਟ ਵਾਈਡ ਮਦਦ ਕਰਨ ਦੇ ਲਈ ਕੈਲੀਫੋਰਨੀਆ ਦੇ ਗਵਰਨਰ ਨਿਊਸਮ ਨੇ ਜਿਹੜੀ ਉਹ ਹੁਣ ਆਵਾਜ਼ ਚੁੱਕੀ ਆ। ਜੀ, ਅਮਰੀਕਾ ਦੇ ਵਿੱਚ ਜਿਹੜੀਆਂ ਆਇਲ ਦੀਆਂ ਪ੍ਰਾਈਸਿਸ ਆ ਕਾਫੀ ਜ਼ਿਆਦਾ ਡ੍ਰੌਪ ਹੋਈਆਂ 19% ਦੇ ਕਰੀਬ। ਉਹ ਗੱਲ ਜੁਦੀ ਆ ਵੀ ਕੈਲੀਫੋਰਨੀਆ ਦੇ ਵਿੱਚ ਹਜੇ ਵੀ ਜਿਹੜੀਆਂ ਗੈਸ ਦੀਆਂ ਪ੍ਰਾਈਸਿਸ ਆ $4 ਜਾਂ $4 ਦੇ ਲਾਗੇ-ਛਾਗੇ ਜਾਂ ਇਸ ਤੋਂ ਵੱਧ ਆ, ਪਰ ਅਮਰੀਕਾ ਦੇ ਬਹੁਤ ਸਾਰੇ ਸਟੇਟਸ ਦੇ ਵਿੱਚ $3 ਤੋਂ ਥੱਲੇ ਜਿਹੜੀ ਗੈਸ ਆ ਉਹ ਹੋ ਗਈ ਹੈਗੀ ਆ। ਕਹਿੰਦੇ ਵੀ ਕਾਫੀ ਜ਼ਿਆਦਾ ਸ਼ਾਰਪਲੀ ਡਿਕਲਾਈਨ ਹੋਈਆਂ 19%, ਇਹ ਕਾਫੀ ਵੱਡਾ ਨੰਬਰ ਹੈਗਾ ਆ। ਤੇ $59 ਪਰ ਬੈਰਲ ਯੂਐਸ ਆਇਲ ਪ੍ਰਾਈਸਿਸ ਇਸ ਟਾਈਮ ਹੈਗੀਆਂ 19% ਲੋਅਰ ਦੈਨ ਲਾਸਟ ਈਅਰ। ਜਦੋਂ ਲਾਸਟ ਦਸੰਬਰ ਤੋਂ ਲੈ ਕੇ ਹੁਣ ਤੱਕ 19% ਜਿਹੜੀਆਂ ਪ੍ਰਾਈਸਿਸ ਆ ਇਹ ਘੱਟ ਹੈਗੀਆਂ। ਹੋਪਫੁਲੀ ਕੈਲੀਫੋਰਨੀਆ ਦੇ ਵਿੱਚ ਵੀ ਜਿਹੜੀਆਂ ਪ੍ਰਾਈਸਿਸ ਘਟਣ, ਪਰ ਕੈਲੀਫੋਰਨੀਆ ਦੇ ਵਿੱਚ ਆਲਮੋਸਟ $1 ਜਿਹੜਾ ਆ ਉਹ ਬਾਕੀ ਸਟੇਟਾਂ ਦੇ ਮੁਕਾਬਲੇ ਜ਼ਿਆਦਾ ਹੈਗਾ ਆ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਟਰਾਂਸਨੈਸ਼ਨਲ ਫਰਾਡ ਸਕੀਮ ਅਨਕਵਰ ਕੀਤੀ ਗਈ ਆ। FBI ਦੇ ਸਪੈਸ਼ਲ ਏਜੰਟ ਇੰਚਾਰਜ ਸਿਡ ਪਟੇਲ ਉਹਨਾਂ ਨੇ ਇਸ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਹੈਗੀ ਆ। ਇਹ ਕੈਲੀਫੋਰਨੀਆ ਤੋਂ ਜਿਹੜੇ ਹੈਗੇ ਨੇ ਸਪੈਸ਼ਲ ਏਜੰਟ ਸਿਡ ਪਟੇਲ। ਫੈਡਰਲ ਅਧਿਕਾਰੀਆਂ ਨੇ 15 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਆ, ਜਿਨ੍ਹਾਂ ਦਾ ਧੰਦਾ ਸੀਗਾ ਵੀ ਜਿਹੜੇ ਬਜ਼ੁਰਗ ਅਮਰੀਕਨਸ ਆ ਉਹਨਾਂ ਨੂੰ ਸਕੈਮ ਜਿਹੜਾ ਉਹ ਕਰਦੇ ਸੀ। ਫਰਾਡੂਲੈਂਟ ਟੈਲੀ ਮਾਰਕੀਟਿੰਗ ਜਿਹੜੀ ਸਕੀਮ ਆ ਉਹ ਚਲਾਈ ਜਿਹੜੀ ਉਹ ਜਾ ਰਹੀ ਸੀ ਇਹਨਾਂ ਦੇ ਜਿਹੜਾ ਉਹ ਦੁਆਰਾ। ਜਾਂਚਕਰਤਾਵਾਂ ਨੇ ਜਿਹੜਾ ਦੱਸਿਆ ਵੀ ਜਿਹੜੇ ਸਸਪੈਕਟ ਆ ਉਹ ਪੀੜਤਾਂ ਨੂੰ ਉਹ ਕੰਟੈਕਟ ਕਰਦੇ ਸੀਗੇ ਜਿਹੜੇ ਪਹਿਲੋਂ ਜਾਂ ਉਸ ਤੋਂ ਜਿਹੜੇ ਹੁਣ ਉਹ ਓਨ ਕਰਦੇ ਆ ਜਾਂ ਪਹਿਲੋਂ ਓਨ ਕਰਦੇ ਰਹੇ ਆ ਟਾਈਮ ਸ਼ੇਅਰਸ, ਫੋਨ ਕਾਲਸ ਤੇ ਈਮੇਲ ਦੇ ਜਿਹੜੇ ਉਹ ਜ਼ਰੀਏ। ਟਾਈਮ ਸ਼ੇਅਰ ਦੇ ਨਾਲ ਵੀ ਲੋਕਾਂ ਨੇ ਬਹੁਤ ਕੁੰਡਾ ਜਿਹੜਾ ਉਹ ਟਾਈਮ ਦੇ ਉੱਤੇ ਜਿਹੜਾ ਉਹ ਕਰਾਇਆ ਸੀਗਾ। ਅਥਾਰਟੀਜ਼ ਨੇ ਜਿਹੜਾ ਉਹ ਦੱਸਿਆ ਵੀ ਇਹ ਜਿਹੜੇ ਕ੍ਰਿਮੀਨਲਸ ਆ ਇਹਨਾਂ ਨੇ ਵੱਖ-ਵੱਖ ਢੰਗ ਤਰੀਕੇ ਜਿਹੜੇ ਉਹ ਅਪਣਾਏ ਆ ਲੋਕਾਂ ਦੀ ਜਿਹੜੀ ਮਨੀ ਆ ਉਸ ਨੂੰ ਚੋਰੀ ਕਰਨ ਦੇ ਲਈ, ਲਾਂਡਰ ਕਰਨ ਦੇ ਲਈ, ਤੇ ਕਹਿੰਦੇ ਸ਼ੈਲ ਕੰਪਨੀਜ਼ ਤੇ ਫਾਈਨੈਂਸ਼ੀਅਲ ਅਕਾਊਂਟਸ ਜਿਹੜੇ ਉਹ ਉਹਨਾਂ ਦੇ ਵਿੱਚ ਘੱਲਦੇ ਸੀ, ਜਿਹੜੇ ਗੈਂਗ ਕੰਟਰੋਲਡ ਬੈਂਕ ਅਕਾਊਂਟ ਆ ਯੂਐਸ ਦੇ ਵਿੱਚ, ਲੈਟਿਨ ਅਮਰੀਕਾ ਤੇ ਹੋਰ ਇਲਾਕਿਆਂ ਦੇ ਵਿੱਚ ਉਹ ਰਨ ਕਰ ਰਹੇ ਸੀਗੇ। ਸੋ ਜਿਹੜੇ ਸਿਡ ਪਟੇਲ ਆ ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਉਹ ਪਹਿਲਾਂ ਕਨਵਿੰਸ ਕਰਦੇ ਸੀਗੇ ਵਿਕਟਮਸ ਨੂੰ ਵੀ ਆ ਜਿਹੜੇ ਨਾਨ ਐਗਜ਼ਿਸਟੈਂਟ ਜਿਹੜੇ ਟਾਈਮ ਸ਼ੇਅਰਸ ਹੈ ਵੀ ਨਹੀਂ ਆ ਉਹ ਤੁਸੀਂ ਬਾਏ ਕਰੋ। ਫਿਰ ਉਹ ਅਟਰਨੀ ਬਣ ਕੇ ਜਿਹੜਾ ਉਹ ਕਾਲ ਉਹਨਾਂ ਨੂੰ ਕਰਦੇ ਸੀਗੇ ਤੇ ਫਿਰ ਉਹ ਕਹਿੰਦੇ ਸੀਗੇ ਵੀ ਤੁਹਾਨੂੰ ਸਾਰਿਆਂ ਨੂੰ ਲੀਗਲ ਸੈਟਲਮੈਂਟ ਜਿਹੜੀ ਇਸ ਦੇ ਵਿੱਚ ਮਿਲ ਸਕਦੀ ਆ। ਤੇ ਕਹਿੰਦੇ ਵੀ ਇਹੀ ਕਰਦੇ ਕਰਦੇ ਉਹਨਾਂ ਨੇ ਲੱਖਾਂ ਹੀ ਡਾਲਰ ਜਿਹੜੇ ਆ ਉਹ ਲੋਕਾਂ ਨੂੰ ਚੂਨਾ ਜਿਹੜਾ ਉਹ ਲਾ ਲਿਆ ਹੈਗਾ ਆ। ਸੋ ਇਹ ਬਾਰ-ਬਾਰ ਇਹ ਅਧਿਕਾਰੀ ਕਹਿ ਰਹੇ ਆ ਵੀ ਜਦੋਂ ਵੀ ਤੁਹਾਨੂੰ ਕੋਈ ਇਹੋ ਜਿਹੀ ਚੀਜ਼ ਦੇ ਵਿੱਚ ਸ਼ੱਕ ਲੱਗਦਾ ਆ, ਜਦੋਂ ਉਹ ਤੁਹਾਡੇ ਤੋਂ ਮਨੀ ਇਸ ਤਰੀਕੇ ਦੇ ਨਾਲ ਮੰਗਣ ਲੱਗ ਜਾਂਦੇ ਤੇ ਇੱਥੋਂ ਇਹ ਪਤਾ ਲੱਗਦਾ ਹੈ ਵੀ ਕੋਈ ਨਾ ਕੋਈ ਸਕੈਮ ਤੁਹਾਡੇ ਨਾਲ ਕੀਤਾ ਜਿਹੜਾ ਉਹ ਜਾ ਰਿਹਾ, ਕਿਸੇ ਸਕੀਮ ਦਾ ਤੁਹਾਨੂੰ ਹਿੱਸਾ ਜਿਹੜਾ ਉਹ ਬਣਾਉਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਆ ਤੇ ਤੁਸੀਂ ਆਪਣੇ ਆਪ ਜਿਹੜਾ ਉਹ ਉਸ ਤੋਂ ਬਚੋ। ਕਹਿੰਦੇ ਵੀ ਉਹ ਰੀਅਲ ਗਵਰਨਮੈਂਟ ਇੰਪਲੋਈ ਨੇਮਸ ਵਰਤੇ ਸੀਗੇ ਵੀ ਕੱਲ ਨੂੰ ਜੇ ਕੋਈ ਸਰਚ ਕਰਦਾ ਆ ਵੀ ਉਹਦਾ ਪਤਾ ਲੱਗ ਸਕੇ। ਇੱਥੋਂ ਤੱਕ ਕਿ ਜਿਹੜੇ ਅਟਰਨੀ ਬਣ ਕੇ ਕਾਲ ਕਰਦੇ ਸੀ ਬਾਰ ਦੇ ਉੱਤੇ, ਹੁਣ ਅਟਰਨੀਜ਼ ਦੇ ਜਿਹੜੇ ਉਹ ਲਾਇਸੈਂਸ ਨੰਬਰ ਆ ਉਹ ਅਵੇਲੇਬਲ ਹੁੰਦੇ ਆ, ਉਹ ਕੁਛ ਵੀ ਜਿਹੜਾ ਉਹ ਅਸਲੀ ਜਿਹੜਾ ਉਹ ਨੰਬਰ ਚੱਕ ਕੇ ਤੇ ਅਥੈਂਟਿਕ ਜਿਹੜੀਆਂ ਸੀਲਸ ਆ ਵੇਖਣ ਨੂੰ ਲੱਗਦੀਆਂ ਉਹਦੀ ਵਰਤੋਂ ਕਰਕੇ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਉਹ ਠੱਗ ਲੈਂਦੇ ਸੀਗੇ। 372 ਲੋਕਾਂ ਨੂੰ ਇਹਨਾਂ ਨੇ ਚੂਨਾ ਲਾਇਆ ਹਰਜੋਤ ਸਿੰਘ ਜੀ, ਤੇ $30 ਮਿਲੀਅਨ ਤੋਂ ਵੱਧ ਦਾ ਜਿਹੜਾ ਉਹ ਚੂਨਾ ਆ ਉਹ ਲਾ ਚੁੱਕੇ ਆ। ਕਹਿੰਦੇ ਉਹ ਮਨੀ ਆ ਜਿਹੜੀ ਕਿਸੇ ਨੂੰ ਵੀ ਹੁਣ ਮੁੜ ਦੁਬਾਰਾ ਜਿਹੜੀ ਉਹ ਨਜ਼ਰ ਨਹੀਂ
ਆਵੇਗੀ। ਸੋ ਟਾਈਮ ਸ਼ੇਅਰ ਵੇਚ ਕੇ ਬਾਅਦ 'ਚ ਵਕੀਲ ਬਣ ਕੇ, ਹੋਰ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਲਾਅ ਐਨਫੋਰਸਮੈਂਟ ਵਾਲੇ ਬਣ ਕੇ, ਕਈ ਕੁਛ ਜਿਹੜਾ ਉਹ ਕਰਕੇ ਇਹਨਾਂ ਨੇ ਜਿਹੜਾ ਉਹ ਲੋਕਾਂ ਨੂੰ ਰਗੜਿਆ ਆ। ਇਹ ਜਿਹੜੀਆਂ ਅਰੈਸਟ 15 ਜਣਿਆਂ ਦੀਆਂ ਕੀਤੀਆਂ ਗਈਆਂ ਕੈਲੀਫੋਰਨੀਆ, ਟੈਕਸਸ ਤੇ ਫਲੋਰੀਡਾ ਦੇ ਵਿੱਚੋਂ ਕੀਤੀਆਂ ਗਈਆਂ, ਜਿਨ੍ਹਾਂ 'ਚੋਂ 2 ਜਣੇ ਫਰੈਜ਼ਨੋ ਤੋਂ ਤੇ 2 ਬੇਕਰਫੀਲਡ ਤੋਂ ਜਿਹੜੇ ਉਹ ਫੜੇ ਗਏ ਆ। ਇਹ ਜਿਹੜੇ FBI ਦੇ ਜਿਹੜੇ ਏਜੰਟ ਇੰਚਾਰਜ, ਸਪੈਸ਼ਲ ਏਜੰਟ ਇੰਚਾਰਜ ਸਿਡ ਪਟੇਲ ਨੇ ਜਾਣਕਾਰੀ ਜਿਹੜੀ ਇਹ ਦਿੱਤੀ ਆ। ਸੋ $30 ਮਿਲੀਅਨ ਦੀ ਟੈਲੀ ਮਾਰਕੀਟਿੰਗ ਫਰਾਡ ਸਕੀਮ ਦਾ ਭਾਂਡਾ ਭੰਨਦੇ ਹੋਏ 15 ਜਣਿਆਂ ਨੂੰ ਗ੍ਰਿਫਤਾਰ ਜਿਹੜਾ ਆ ਪੂਰੇ ਅਮਰੀਕਾ 'ਚੋਂ ਕੀਤਾ ਗਿਆ ਆ, ਤੇ ਜਿਹਦੀਆਂ ਤਾਰਾਂ ਫਰੈਜ਼ਨੋ ਬੇਕਰਸਫੀਲਡ ਦੇ ਨਾਲ ਵੀ ਜੁੜੀਆਂ ਦੱਸੀਆਂ ਗਈਆਂ ਨੇ। ਇੱਕ ਵਾਰੀ ਫੇਰ ਕੱਲ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕਲੇਮ ਕੀਤਾ ਹੈ ਵੀ ਮੇਰੀ ਪ੍ਰਾਈਮ ਮਿਨਿਸਟਰ ਮੋਦੀ ਦੇ ਨਾਲ ਗੱਲਬਾਤ ਹੋਈ ਆ ਤੇ ਉਹ ਜਿਹੜਾ ਤੇਲ ਖਰੀਦਣਾ ਇੰਡੀਆ ਨੇ ਰਸ਼ੀਆ ਤੋਂ ਉਹ ਘੱਟ ਕਰਨ ਜਾਂ ਬੰਦ ਕਰਨ ਜਾ ਰਹੇ ਹੈਗੇ ਆ। ਮੋਦੀ ਨੇ ਟਰੰਪ ਹੋਣਾ ਦੀ ਜਿਹੜੀ ਆ ਕਾਲ ਨੂੰ ਹੁਣ ਇੱਕ ਤਰ੍ਹਾਂ ਨਾਲ ਐਕਨੋਲੇਜ ਕਰ ਲਿਆ। ਪਹਿਲਾਂ ਤਾਂ ਉਹਨਾਂ ਦਾ ਜਿਹੜਾ ਇੰਡੀਆ ਪ੍ਰਾਈਮ ਮਿਨਿਸਟਰ ਆਫਿਸ ਸੀ ਉਹ ਕਹਿ ਨਹੀਂ ਰਿਹਾ ਸੀ ਵੀ ਸਾਡੀ ਕੋਈ ਗੱਲਬਾਤ ਹੋਈ ਆ। ਉਹ ਕਹਿੰਦੇ ਵੀ ਨਹੀਂ, ਸਾਡੀ ਗੱਲਬਾਤ ਹੋਈ ਆ, ਸਿਰਫ ਦੀਵਾਲੀ ਦੀਆਂ ਜਿਹੜੀਆਂ ਵਧਾਈਆਂ ਹੋਈਆਂ ਤੇ ਰਸ਼ੀਅਨ ਆਇਲ ਦੇ ਬਾਰੇ ਕਿਸੇ ਤਰ੍ਹਾਂ ਦੀ ਜਿਹੜੀ ਗੱਲਬਾਤ ਨਹੀਂ ਹੋਈ ਹੈਗੀ। ਪਿਛਲੇ ਹਫ਼ਤੇ ਵੀ ਟਰੰਪ ਉਹਨਾਂ ਨੇ ਰਿਮਾਰਕ ਇੱਦਾਂ ਦੇ ਕੀਤੇ ਸੀ। ਉਸ ਟਾਈਮ ਤੇ ਇੰਡੀਆ ਦੇ ਫੋਰਨ ਮਿਨਿਸਟਰ ਨੇ ਇਹ ਕਿਹਾ ਸੀ ਵੀ ਸਾਨੂੰ ਕੋਈ ਪਤਾ ਨਹੀਂ ਇੱਦਾਂ ਦੀ ਜਿਹੜੀ ਗੱਲਬਾਤ ਹੋਈ ਹੈਗੀ ਆ। ਸੋ ਕਹਿੰਦੇ ਭਈ ਜੋ ਟਰੰਪ ਹੁਣੀ ਇਹ ਕਹਿ ਰਹੇ ਆ ਵੀ ਇੰਡੀਆ ਦੇ ਪ੍ਰਾਈਮ ਮਿਨਿਸਟਰ ਚਾਹੁੰਦੇ ਆ ਵੀ ਰਸ਼ੀਆ ਤੇ ਯੂਕਰੇਨ ਦੀ ਜਿਹੜੀ ਲੜਾਈ ਆ ਉਹ ਬੰਦ ਹੋਵੇ। ਤੇ ਇੰਡੀਆ ਵਨ ਆਫ ਦਾ ਬਿਗੇਸਟ ਮਾਰਕੀਟ ਆ ਰਸ਼ੀਅਨ ਆਇਲ ਦੀ। ਤੇ ਇਸੇ ਕਰਕੇ ਜਿਹੜਾ ਆ ਟੈਰਿਫ 25% ਤੋਂ ਵਧਾ ਕੇ 50% ਜਿਹੜਾ ਹੈ ਟਰੰਪ ਐਡਮਿਨਿਸਟ੍ਰੇਸ਼ਨ ਨੇ ਇੰਡੀਆ ਦੀਆਂ ਚੀਜ਼ਾਂ ਦੇ ਉੱਤੇ ਲਾ ਦਿੱਤਾ ਸੀਗਾ। US ਪ੍ਰੈਜ਼ੀਡੈਂਟ ਨੇ ਜਿਹੜਾ ਟ੍ਰੇਡ ਨੈਗੋਸ਼ੀਏਸ਼ਨ ਦੇ ਉੱਤੇ ਜਿਹੜਾ ਸਟੈਂਡ ਹੈਗਾ ਆ ਦੋਨਾਂ ਮੁਲਕਾਂ ਦੇ ਵਿੱਚ, ਉਹਦੇ ਤੇ ਕੋਈ ਜ਼ਿਆਦਾ ਆਪਣਾ ਪ੍ਰਤੀਕਰਮ ਨਹੀਂ ਦੱਸਿਆ ਹੈਗਾ। ਪਰ ਇੰਡੀਅਨ ਗਵਰਨਮੈਂਟ ਦੇ ਸਪੋਕਸ ਪਰਸਨ ਜਿਹੜੇ ਆ ਉਹਨਾਂ ਨੇ ਇਹ ਕਿਹਾ ਵੀ ਸਾਡੀ US ਐਡਮਿਨਿਸਟ੍ਰੇਸ਼ਨ ਦੇ ਨਾਲ ਟ੍ਰੇਡ ਦੇ ਉੱਤੇ ਤੇ ਟੈਰਿਫ ਦੇ ਉੱਤੇ ਲਗਾਤਾਰ ਜਿਹੜੀ ਗੱਲਬਾਤ ਆ ਉਹ ਚੱਲ ਰਹੀ ਹੈਗੀ ਹੈ। ਜੀ ਜੀ, ਅਗਲੀ ਖਬਰ ਵੱਲ ਚੱਲੀਏ ਤੇ ਨੈਂਸੀ ਪਲੋਸੀ ਉਹਨਾਂ ਨੇ ਇਹ ਕਿਹਾ ਆ ਵੀ ਮੈਂ ਇਸ ਜਿਹੜੀਆਂ ਇਲੈਕਸ਼ਨ ਹੋਣੀਆਂ ਹੈਗੀਆਂ ਨਵੰਬਰ ਮਹੀਨੇ ਦੇ ਵਿੱਚ, ਉਹਨਾਂ ਇਲੈਕਸ਼ਨ ਤੋਂ ਬਾਅਦ ਹੀ ਜਿਹੜਾ ਆ ਅਨਾਉਂਸਮੈਂਟ ਕਰੂੰਗੀ ਵੀ ਅੱਗੇ ਜਿਹੜਾ ਆ ਰਹਿਣਾ ਆ ਕਿ ਨਹੀਂ ਰਹਿਣਾ। 85 ਸਾਲਾਂ ਦੀ ਨੈਂਸੀ ਪਲੋਸੀ ਜੋ ਇਸ ਟਾਈਮ ਫੇਰ ਹਜੇ ਇਲੈਕਸ਼ਨ ਲੜ ਰਹੀ ਆ ਤੇ ਜੇ ਉਹ ਇਲੈਕਸ਼ਨ ਤੋਂ ਬਾਅਦ ਹਟਦੀ ਆ ਤੇ ਉਹਨਾਂ ਦਾ ਜਿਹੜਾ ਸਕਸੈਸਰ ਇੱਕ ਸੈਨ ਫਰਾਂਸਿਸਕੋ ਦਾ ਸੁਪਰਵਾਈਜ਼ਰ ਕੌਨੀ ਚੈਨ ਉਸ ਨੂੰ ਜਿਹੜਾ ਆ ਉਹ ਸ਼ੋਅ ਕਰ ਰਹੀ ਆ ਵੀ ਉਹ ਨੈਕਸਟ ਕਾਂਗਰਸਮੈਨ ਹੋਣਗੇ। ਸਕਾਟ ਵੀਨਰ ਜਿਹੜੇ ਸਟੇਟ ਸੈਨੇਟਰ ਆ ਉਹਨਾਂ ਨੇ ਹੁਣੇ ਕੁਝ ਘੰਟੇ ਪਹਿਲਾਂ ਜਿਹੜਾ ਉਹ ਕਨਫਰਮ ਕਰ ਦਿੱਤਾ ਵੀ ਉਹ ਰਨ ਕਰ ਰਹੇ ਆ ਨੈਂਸੀ ਪਲੋਸੀ ਦੀ ਜਿਹੜੀ ਕੰਗਰੈਸ਼ਨਲ ਸੀਟ ਦੇ ਲਈ। ਥੋੜੇ ਦਿਨ ਪਹਿਲਾਂ ਵੀ ਤੁਸੀਂ ਇਹ ਜ਼ਿਕਰ ਜਿਹੜਾ ਉਹ ਕੀਤਾ ਸੀਗਾ ਤੇ ਹੁਣ ਅਫੀਸ਼ੀਅਲ ਬਿਡ ਅਧਿਕਾਰਤ ਤੌਰ ਦੇ ਉੱਤੇ ਉਹਨਾਂ ਨੇ ਐਲਾਨ ਜਿਹੜਾ ਉਹ ਕਰ ਦਿੱਤਾ ਆ। ਸਪੀਕਰ ਐਮਰੀਟਾ ਨੈਂਸੀ ਪਲੋਸੀ ਦੀ ਜਿਹੜੀ ਸੀਟ ਆ ਉਸ ਦੇ ਲਈ ਉਹ ਹੁਣ ਰਨ ਜਿਹੜੇ ਉਹ ਕਰਨ ਜਾ ਰਹੇ ਆ ਸੈਨ ਫਰਾਂਸਿਸਕੋ ਨੂੰ, ਜੋ ਆਲਰੇਡੀ ਜਿਹੜੇ ਉਹ ਰਿਪਰੈਜ਼ੈਂਟ ਕਰਦੇ ਆ ਤੇ ਉਹਨਾਂ ਦੀ ਸੀਟ ਦੇ ਉੱਤੇ ਉਹਨਾਂ ਨੂੰ ਹੁਣ ਇੱਕ ਹਿਸਾਬ ਦੇ ਨਾਲ ਦਾਅਵੇਦਾਰੀ ਜਿਹੜੀ ਉਹ ਆਪਣੀ ਪੇਸ਼ ਕਰ ਰਹੇ ਆ। ਤੇ ਹਰਜੋਤ ਸਿੰਘ ਜੀ ਆਪਣੇ ਨਾਲ ਨਿਰਮਲ ਸਿੰਘ ਮਾਨ ਜੀ ਊੜਾ ਡੈਟ ਰਿਲੀਫ ਵਾਲੇ ਜਿਹੜੇ ਇਸ ਟਾਈਮ ਜੁੜ ਚੁੱਕੇ ਆ, ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਜਾਂਦੇ ਜਾਂਦੇ। ਨਿਰਮਲ ਸਿੰਘ ਮਾਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਥੈਂਕ ਯੂ ਵੈਰੀ ਮਚ। ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ, ਨਾਲ ਹਰਜੋਤ ਭਾਈ ਤੁਹਾਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਰਾਜ। ਸਤਿ ਸ੍ਰੀ ਅਕਾਲ। ਸੋ ਗਵਰਨਮੈਂਟ ਸ਼ਟਡਾਊਨ ਨੂੰ ਤਕਰੀਬਨ 3 ਹਫ਼ਤੇ ਹੋ ਗਏ ਆ। ਇਹਦਾ ਕੋਈ ਅਸਰ ਆਪਾਂ ਜਿਹੜੇ ਡੈਟ ਵਾਲੇ ਮਾਮਲਿਆਂ ਨੂੰ ਲੈ ਕੇ ਜਾਂ ਓਵਰਆਲ ਤੁਸੀਂ ਕੀ ਜਿਹੜਾ ਉਹ ਨਜ਼ਰ ਆ ਰਿਹਾ, ਕੀ ਲੱਗ ਰਿਹਾ? ਦੇਖੋ ਓਵਰਆਲ ਜਿਹੜਾ ਹਾਰਸ਼ ਇੰਪੈਕਟ ਤੇ ਰਾਈਟ ਵੇ ਨਹੀਂ ਪੈਣਾ, ਪਰ ਆਉਣ ਵਾਲੇ ਹਫ਼ਤਿਆਂ 'ਚ ਉਹਦਾ ਹੋਰ ਜ਼ਿਆਦਾ ਇੰਪੈਕਟ ਪੈਣਾ, ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਹਰ ਪਾਸੇ ਜਿੰਨੀਆਂ ਸਰਵਿਸਿਜ਼ ਘਟਦੀਆਂ ਜਾ ਰਹੀਆਂ ਨੇ ਉਹਦੇ ਨਾਲ ਓਵਰਆਲ ਇਕੋਨਮੀ ਦੇ ਉੱਤੇ ਟੋਟਲ ਫਰਕ ਪੈਣਾ। ਜਿੱਦਾਂ ਅੱਗੇ ਵੀ ਕਈ ਵਾਰ ਹਰਜੋਤ ਭਾਜੀ ਨੇ ਵੀ ਮੈਂਸ਼ਨ ਕੀਤਾ ਕਿ ਉਹ ਜਿਹੜਾ ਓਵਰਆਲ ਜਿਹੜਾ ਡੈਟ ਹੈ ਇਸ ਟਾਈਮ ਉਹ ਵੱਧ ਚੁੱਕਿਆ 1.3 ਟ੍ਰਿਲੀਅਨ ਤੋਂ 1.33 ਟ੍ਰਿਲੀਅਨ ਡਾਲਰ ਹੋ ਚੁੱਕਿਆ, ਜਿਹੜਾ ਸਿਰਫ ਕ੍ਰੈਡਿਟ ਕਾਰਡ ਦਾ ਡੈਟ। ਆਪਾਂ ਕੰਜ਼ਿਊਮਰ ਹਾਊਸਹੋਲਡ ਦੇ ਡੈਟ ਦੀ ਗੱਲ ਨਹੀਂ ਕਰਦੇ, ਜਿਹੜਾ ਅੱਜ ਤੱਕ ਦਾ ਹਿਸਟੋਰਿਕਲੀ ਲਾਰਜੈਸਟ ਡੈਟ ਆ। ਓਵਰ 10,000 ਡਾਲਰ ਡੈਟ ਹਰ ਪਰਸਨਲ ਬੰਦੇ ਦੇ ਚੜ੍ਹ ਚੁੱਕਿਆ। ਪਰ ਜਨਰਲੀ ਗੱਲ ਇਹ ਹੁੰਦੀ ਹੈ ਕਿ ਅਸੀਂ ਸੋਚਦੇ ਹਾਂ ਕਿ ਡੈਟ ਚੜਿਆ, ਕੀ ਪਤਾ ਕਿਹਨੂੰ ਚੜਿਆ, ਸਾਨੂੰ ਤੇ ਨਹੀਂ ਚੜਿਆ। ਪਰ ਜੇ ਪਰਸਨਲੀ ਸਾਨੂੰ ਕਿਸੇ ਵੀ ਬੰਦੇ ਨੂੰ ਆਪਣੇ ਹਾਊਸ ਹੋਲਡ ਦੇ ਵਿੱਚ 2-3 ਮਹੀਨੇ ਲਗਾਤਾਰ ਮਿਨੀਮਮ ਪੇਮੈਂਟ ਦੇਣੀਆਂ ਪੈ ਜਾਣ,
ਆਪਾਂ ਪੂਰਾ ਕ੍ਰੈਡਿਟ ਕਾਰਡ ਪੇਮੈਂਟ ਨਾ ਕਰੀਏ ਤੇ ਉਹ ਥੋੜਾ ਜਿਹਾ ਉਹ ਅਲਾਰਮਿੰਗ ਇਸ਼ੂ ਹੈ। ਆਈ ਥਿੰਕ ਉਸ ਟਾਈਮ ਦੇ ਉੱਤੇ ਚਾਹੀਦਾ ਕਿ ਤੁਸੀਂ ਇੱਕ ਵਾਰੀ ਇਹਦਾ ਰੀਕਨਸੀਡਰ ਕਰ ਲਓ, ਕਿਸੇ ਵੀ ਕੰਪਨੀ ਨੂੰ ਸਾਡੀ ਵਰਗੀ ਨੂੰ ਕਾਲ ਕਰ ਲਓ। ਐਂਡ ਊਰਾ ਇਜ਼ ਵਨ ਆਫ ਦਾ ਓਲਡੈਸਟ ਕੰਪਨੀ, ਸਾਨੂੰ 20 ਸਾਲ ਹੋ ਗਏ ਨੇ ਇਸ ਕੰਮ ਦੇ ਵਿੱਚ, ਔਰ ਇੱਕ ਵੀ ਨਿੱਕਾ ਪੈਸਾ ਚਾਰਜ ਨਹੀਂ ਕਰਦਾ, ਔਰ ਟੋਟਲੀ ਕੌਨਫੀਡੈਂਸ਼ੀਅਲ ਕਾਲ ਆ, ਜਦੋਂ ਕਾਲ ਕਰਦੇ ਹੋ ਜਿੰਨੇ ਵੀ ਆਪਸ਼ਨ ਹੈ, ਚਾਹੇ ਉਹ ਡੈਟ ਸੈਟਲਮੈਂਟ ਹੈ, ਕੰਸੋਲੀਡੇਸ਼ਨ ਹੈ, ਬੈਂਕਰਪਸੀ 7-11, ਉਹ ਸਾਰੇ ਆਪਸ਼ਨ ਤੁਸੀਂ ਰਿਵਿਊ ਕਰ ਸਕਦੇ ਹੋ। ਉਹਦੇ ਬਾਅਦ ਤੁਹਾਡਾ ਆਪਣਾ ਡਿਸਕਸ਼ਨ ਹੈ ਕਿ ਤੁਸੀਂ ਕਿਸ ਆਪਸ਼ਨ ਨੂੰ ਚੂਜ਼ ਕਰਨਾ, ਬਜਾਏ ਇਹਦੇ ਕਿ ਆਪਾਂ ਮਿਨੀਮਮ ਪੇਮੈਂਟ ਦੇਈ ਜਾਈਏ। ਔਰ ਐਗਜ਼ੈਕਟਲੀ ਇਹੀ ਕ੍ਰੈਡਿਟ ਕਾਰਡ ਦੀ ਪਾਲਿਸੀ ਹੁੰਦੀ ਹੈ ਕਿ ਤੁਸੀਂ ਮਿਨੀਮਮ ਪੇਮੈਂਟ ਦੇਈ ਜਾਓ, ਇਹ ਸੋਚੀ ਜਾਓ ਕਿ ਅਗਲੇ ਮਹੀਨੇ ਅਗਲੇ ਸਾਲ ਆਪਾਂ ਚੋਂ ਨਿਕਲ ਜਾਵਾਂਗੇ। ਔਰ ਸਾਡੇ ਐਸੇ ਕਲਾਇੰਟ ਨੇ ਜਿਹੜੇ ਪਿਛਲੇ 8-8 ਸਾਲ ਤੋਂ ਮਿਨੀਮਮ ਪੇਮੈਂਟਸ ਦੇ ਰਹੇ ਨੇ, ਕਰਜ਼ਾ ਤਕਰੀਬਨ ਓਨਾ ਕਿ ਜਿੰਨਾ ਹੈਗਾ, ਕਿਉਂਕਿ ਮਿਨੀਮਮ ਪੇਮੈਂਟ ਨਾਲ ਕਰਜ਼ਾ ਲਾਉਣ ਲੱਗਿਆ 35 ਤੋਂ 55 ਸਾਲ ਦੇ ਵਿੱਚ ਔਨ ਐਵਰੇਜ ਲੱਗ ਜਾਂਦਾ। ਤੁਹਾਡੇ ਇੰਟਰਸਟ ਰੇਟ ਤੇ ਡਿਪੈਂਡ ਕਰਦਾ। ਜੀ ਸੋ ਮੈਂ ਨੰਬਰ ਦੱਸ ਦਿੰਦਾ ਜੇ, ਨੰਬਰ ਜੀ ਸਾਡਾ 888 888 9914 888 ਔਰ ਵੈਬਸਾਈਟ ਹੈ ਸਾਡੀ ura.org OORAA.org। ਸੋ ਐਨੀ ਟਾਈਪ ਆਫ ਅਨਸਿਕਿਉਰਡ ਡੈਟ, ਜਿਸ ਕ੍ਰੈਡਿਟ ਕਾਰਡ ਦਾ ਡੈਟ ਹੁੰਦਾ ਹੈ, ਕੋਈ ਗੱਡੀ ਰੀਪੋ ਹੋ ਗਈ ਹੈ, ਟੋਟਲ ਹੋ ਗਈ ਹੈ, ਕੋਈ ਵੈਂਡਰ ਪੇਮੈਂਟ ਹੈ, ਕੋਈ ਬਿਜ਼ਨਸ ਡੈਟ ਹੈ, ਕੋਈ ਵੀ ਘਰਾਂ ਤੇ ਗੱਡੀਆਂ ਨੂੰ, ਜਿਹੜੀ ਗੱਡੀ ਤੁਹਾਡੇ ਕੋਲ ਹੈਗੀ ਹੈ, ਘਰ ਤੁਹਾਡੇ ਕੋਲ, ਉਹਦੇ ਇਲਾਵਾ ਕੋਈ ਵੀ ਡੈਟ ਹੈਗਾ, ਸੋ ਯੂ ਕੈਨ ਸੇਵ ਅਪ ਟੂ 60% ਐਂਡ ਇੱਕ ਨਿੱਕਾ ਪੈਸਾ ਨਹੀਂ ਚਾਰਜ ਕਰਦੇ ਜਿੰਨਾ ਚਿਰ ਤੁਹਾਡਾ ਕਰਜ਼ਾ ਮਾਫ ਨਹੀਂ ਹੋ ਜਾਂਦਾ। ਨਿਰਮਲ ਮਾਨ ਜੀ, ਹੁਣ ਜੇ ਕੋਈ ਕਾਲ ਕਰਦਾ ਹੈ, ਵਟ ਸ਼ੁਡ ਦੇ ਐਕਸਪੈਕਟ? ਕੀ ਗੱਲਬਾਤ ਹੁੰਦੀ, ਕੀ ਪੁੱਛਿਆ ਜਾਂਦਾ ਆ, ਕੀ ਜਾਣਕਾਰੀ ਜਿਹੜੀ ਉਹ ਦੇਣੀ ਪੈਂਦੀ ਹੈ? ਜਨਰਲੀ ਦੋ ਤਰੀਕੇ ਨੇ। ਜੇ ਉਹਨਾਂ ਨੂੰ ਆਪਣੇ ਸਾਰੇ ਕ੍ਰੈਡਿਟ ਕਾਰਡ ਦੇ ਡੈਟ ਦਾ ਹੋਰ ਆਈਡੀਆ ਹੈਗਾ ਕਿ ਹਾਂ ਮੇਰਾ ਸਾਰਾ ਟੋਟਲ, ਉਹਨਾਂ ਕੋਲ ਆਪਣੀ ਸਟੇਟਮੈਂਟਸ ਹੈਗੀਆਂ ਨੇ, ਸਟੇਟਮੈਂਟ ਸਾਨੂੰ ਭੇਜ ਦਿੰਦੇ ਨੇ, ਅਸੀਂ ਐਂਟਰ ਕਰ ਦਿੰਦੇ ਹਾਂ। ਔਰ ਐਵਰੇਜ ਨੋਟ ਸਾਡਾ ਜਿਹੜਾ AI ਸਿਸਟਮ ਹੈ ਨਾ ਪੁਰਾਣਾ, ਉਹਦੇ 'ਚ ਮੋਰ ਆਈਡੀਆ ਹੋ ਜਾਂਦਾ ਕਿ ਇਹਨਾਂ ਨੂੰ ਕਿੰਨੀ ਅਪਰੋਕਸੀਮੇਟ ਸੈਟਲਮੈਂਟ ਜਾਣੀ ਹੈ, ਕਿੰਨੇ ਮੰਥ ਦੀ ਪ੍ਰੋਗਰਾਮ ਕਰਨੀ ਹੈ। ਕਈ ਵਾਰ ਸਾਡੇ ਕੋਲ ਆਪਣਾ ਪੂਰਾ ਡੈਟ, ਪੂਰਾ ਕਰਜ਼ਾ ਨਹੀਂ ਹੁੰਦਾ, ਪੂਰਾ ਪਲਾਨ ਨਹੀਂ, ਸਟੇਟਮੈਂਟਸ ਨਹੀਂ ਹੁੰਦੀਆਂ। ਸੋ ਸਾਡਾ ਸਟਾਫ ਇੱਕ ਸੌਫਟ ਪੁੱਲ ਕਰਦਾ, ਜਿਹਦੇ ਨਾਲ ਤੁਹਾਡੇ ਕ੍ਰੈਡਿਟ 'ਤੇ ਕੋਈ ਇੰਪੈਕਟ ਨਹੀਂ ਪੈਂਦਾ। ਸੌਫਟ ਪੁੱਲ ਕਰਕੇ ਤੁਹਾਡੇ ਜਿਹੜਾ ਵੀ ਕ੍ਰੈਡਿਟ ਕਾਰਡ ਦੀ ਜਿਹੜੀ ਤੁਹਾਡੀ ਕ੍ਰੈਡਿਟ ਪੁੱਲ ਹੁੰਦੀ ਹੈ, ਜਿੰਨੇ ਵੀ ਤੁਹਾਡੇ ਆਊਟਸਟੈਂਡਿੰਗ ਬਿੱਲ ਨੇ ਉਹ ਸਾਰੇ ਆ ਜਾਂਦੇ ਨੇ, ਸਾਰੇ ਸਿਸਟਮ 'ਚ ਟ੍ਰਾਂਸਫਰ ਕਰ ਲੈਣੇ ਆ। ਉਹਦੇ ਬਾਅਦ ਇੱਕ ਤੁਹਾਡਾ ਟਰਸਟ ਅਕਾਊਂਟ ਸੈਟਅਪ ਕੀਤਾ ਜਾਂਦਾ, ਦੈਟਸ ਆਲ ਡਨ ਓਵਰਲਾਈਨ, ਉਹ ਆਨਲਾਈਨ। ਤੇ ਕੰਟਰੈਕਚੁਅਲ ਐਵਰੀਥਿੰਗ ਇਜ਼ ਬਲੈਕ ਐਂਡ ਵਾਈਟ ਕੰਟਰੈਕਟ, ਕਿੰਨੀ ਤੁਹਾਡੀ ਪੇਮੈਂਟ ਹੈ, ਕਿੰਨੇ ਮਹੀਨੇ ਦੀ ਪੇਮੈਂਟ ਹੈ, ਕਿੰਨੀ ਉਹ 'ਚ ਫੀਸ ਹੈ, ਤੁਹਾਨੂੰ ਕਿੰਨੇ ਬਚਣੇ ਨੇ, ਉਹ ਸਾਰਾ ਡਿਟੇਲ 'ਚ ਹੁੰਦਾ। ਉਹਦੇ ਬਾਅਦ ਇੱਕ ਪੇਮੈਂਟ ਸੈੱਟ ਹੋ ਜਾਂਦੀ ਹੈ, ਜਿਹੜਾ ਅਕਾਊਂਟ ਆਨਲਾਈਨ ਸੈਟਅਪ ਹੁੰਦਾ ਇੱਕ FDIC ਇੰਸ਼ੋਰਡ ਬੈਂਕ ਦੇ ਵਿੱਚ, ਉਹਦੇ ਵਿੱਚ ਉਹਨਾਂ ਦੀ ਪੇਮੈਂਟ ਜਾਂਦੀ ਹੈ, ਜਿਹਦੀ ਟੋਟਲ ਪੇਮੈਂਟ ਦੀ ਇੱਕ ਪੈਨੀ ਦੀ ਜਿਹੜੀ ਹੈ ਡਿਸਕ੍ਰਿਪਸ਼ਨ ਆਨਲਾਈਨ ਹੁੰਦੀ ਹੈ ਉਹਦੇ ਵਿੱਚ, ਕਿ ਉਹਨਾਂ ਦੇ ਕਿੰਨੇ ਪੈਸੇ ਆਏ ਨੇ, ਕਿੰਨੇ ਗਏ ਨੇ, ਕਿੰਨੀਆਂ ਸੈਟਲਮੈਂਟ ਹੋਈਆਂ ਨੇ। ਸੋ ਐਵਰੀਥਿੰਗ ਇਜ਼ ਬਲੈਕ ਐਂਡ ਵਾਈਟ। ਸੋ ਔਨ ਕਾਲ ਦੇ ਵਿੱਚ ਉਹਨਾਂ ਨੂੰ ਇਹੀ ਚਾਹੀਦਾ ਕਿ ਉਹਨਾਂ ਦਾ ਕੀ ਸਿਚੁਏਸ਼ਨ ਹੈ, ਕਿੰਨਾ ਚਿਰ ਹੋ ਗਿਆ ਡੈਟ ਦੇ ਵਿੱਚ, ਉਹ ਕੀ ਆਪਸ਼ਨਸ ਉਹਨਾਂ ਨੂੰ ਅਵੇਲੇਬਲ ਨੇ, ਕੀ ਚੈੱਕ ਕਰਨਾ ਚਾਹੁੰਦੇ, ਕੀ ਨਹੀਂ ਕਰਨਾ ਚਾਹੁੰਦੇ। ਬਰੀਫ ਜੀ ਕਾਲ ਦੇ ਵਿੱਚ 10-15 ਮਿੰਟ ਦੇ ਵਿੱਚ ਜਿਹੜਾ ਸਾਡਾ ਸਟਾਫ ਹੈ ਉਹ ਉਹਨਾਂ ਨੂੰ ਇੱਕ ਮੋਟਾ ਜਿਹਾ ਆਈਡੀਆ ਦੇ ਦਿੰਦਾ। ਜੀ, ਸੋ ਸਿਚੁਏਸ਼ਨ ਨੂੰ ਦੇਖਦੇ ਹੋਏ ਬਹੁਤ ਸਾਰੇ ਜਿਹੜੇ ਲੋਕ ਆ, ਕਈ ਤਰ੍ਹਾਂ ਦੇ ਜਿਹੜੇ ਡਿਸੀਜਨ ਆ ਉਹ ਲੈਂਦੇ ਆ, ਪਰ ਅਨਸਿਕਿਉਰਡ ਡੈਟ, ਅਨਸਿਕਿਉਰਡ ਦਾ ਕਾਰਨ ਉਸ ਦੇ ਪਿੱਛੇ ਇਹੀ ਆ ਵੀ ਉਹਦਾ ਨਾਂ ਇਹ ਤਾਂ ਹੀ ਇਸ ਤਰੀਕੇ ਨਾਲ ਲਿਆ ਜਾਂਦਾ ਆ। ਸੋ ਜੇ ਤੁਹਾਨੂੰ ਲੱਗ ਰਿਹਾ ਵੀ ਆਉਂਦੇ ਸਮੇਂ ਦੇ ਵਿੱਚ ਤੁਹਾਨੂੰ ਮੁਸ਼ਕਿਲ ਆ, ਜਿੱਦਾਂ ਨਿਰਮਲ ਮਾਨ ਜੀ ਵੀ ਦੱਸ ਦਿੰਦੇ ਵੀ 2-3 ਤੁਹਾਡੀਆਂ 3 ਕਿਸ਼ਤਾਂ ਜਿਹੜੀਆਂ ਮਿਨੀਮਮ ਪੇਮੈਂਟ ਤੁਸੀਂ ਉਹਦੀਆਂ ਦੇ ਰਹੇ ਆ, ਤੇ ਇੱਥੋਂ ਇਹ ਪਤਾ ਲੱਗਦਾ ਵੀ ਤੁਹਾਨੂੰ ਇਸ ਪਾਸੇ ਵੱਲੋਂ ਕਦਮ ਜਿਹੜੇ ਵਧਾਉਣੇ ਚਾਹੀਦੇ ਆ। ਨਿਰਮਲ ਮਾਨ ਜੀ, ਨੰਬਰ ਇੱਕ ਵਾਰੀ ਫੇਰ ਸ਼ੇਅਰ ਕਰ ਲਿਓ ਜੀ। ਜੀ ਬਿਲਕੁਲ, ਨੰਬਰ ਜੀ 888 888 9914 888 888 9914। ਜੀ ਜੀ, ਬਹੁਤ ਸ਼ੁਕਰੀਆ, ਧੰਨਵਾਦ ਨਿਰਮਲ ਮਾਨ ਜੀ। ਥੈਂਕ ਯੂ ਵੈਰੀ ਮਚ। ਥੈਂਕ ਯੂ ਰਾਜ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਹਰਜੋਤ ਸਿੰਘ ਜੀ, ਇਜਾਜ਼ਤ ਲੈਂਦੇ ਆ, ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਹੁਣ ਸਮਾਪਤ ਆ। ਮਿਲਦੇ ਆ ਆਪਾਂ ਹੁਣ ਅਗਲੀ ਵਾਰ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।